असलामुअलैकुम गुड मॉर्निंग सोहणियो गुड मॉर्निंग लो भी देख लो एक होर चमकता दिन ਤੁਹਾਨੂੰ खुश आमदेद कह रहा वे आज सनी डे वे ਤੇ ਅਸੀਂ ਬੜੇ ਖੁਸ਼ ਹੋ ਗਏ ਹਾਂ। ਸਨੀ ਡੇ ਨਾਲ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਤੇ ਅਸੀਂ ਅੱਜ ਕਰਾਂਗੇ ਗਾਰਡਨਿੰਗ। ਪੂਰਾ ਆਪਣਾ ਅਸੀਂ ਗਾਰਡਨ ਸਾਫ਼ ਕਰਨਾ ਵੇ ਤੇ ਸਾਰਾ ਗੰਦ ਕਚਰਾ ਜਿਹੜਾ ਪਿਆ ਵੇ ਤੋਂ ਚੁੱਕ ਚੁੱਕ ਕੇ ਸਾਰੀਆਂ ਅੱਜ ਅਸੀਂ ਕਰਨੀਆਂ ਨੇ ਸਫਾਈਆਂ। ਤੇ ਖਾਸਾ ਮੁਸ਼ਕਿਲ ਕੰਮ ਹੈ ਪਰ ਐਵੇਂ ਕਿ ਕਰਨਾ ਤੇ ਪਏਗਾ। ਨਾਲੇ ਧੁੱਪ ਦਾ ਫਾਇਦਾ ਚੁੱਕਾਂਗੇ ਤੇ ਨਾਲੇ ਧੁੱਪ ਸੇਕਾਂਗੇ ਤੇ ਨਾਲ ਨਾਲ ਕਰਾਂਗੇ ਗਾਰਡਨਿੰਗ। ਖਾਸਾ ਫੈਲਾਅ ਹੋ ਰਿਹਾ ਵੇ, ਇੱਥੇ ਹਵਾਵਾਂ ਚੱਲਦੀਆਂ ਰਹਿੰਦੀਆਂ ਨੇ ਤੇ ਮੌਸਮ ਜਿਹੜਾ ਐਸਾ ਵੇ ਕਿ ਫਿਰ ਉਹ ਚੀਜ਼ਾਂ ਬਿਖਰ ਜਾਂਦੀਆਂ ਨੇ। ਤੇ ਅੱਜ ਅਸੀਂ ਕਰਾਂਗੇ ਗਾਰਡਨਿੰਗ, ਗ੍ਰਾਸ ਕਟਿੰਗ। ਕਿਆਰੀ ਤੋਂ ਅਸੀਂ ਪੁਦੀਨਾ ਤੋੜ ਰਹੇ ਹਾਂ। ਇਸ ਤਰਫ ਦਾ ਅਸੀਂ ਤੋੜ ਲਿਆ ਵੀ, ਇਸ ਪਾਸੇ ਦਾ ਜਿਹੜਾ ਨਾ ਹੁਣ ਤੋੜਨ ਲੱਗੇ ਹਾਂ ਕਿਉਂਕਿ ਧੁੱਪ ਨਿਕਲੀ ਹੈ, ਧੁੱਪ ਦਾ ਫਾਇਦਾ ਚੁੱਕੀਏ। ਔਰ ਅਗਰ ਪੁਦੀਨਾ ਫਿਰ ਜ਼ਿਆਦਾ ਦਿਨ ਨਾ ਤੋੜੋ ਤਾਂ ਸੁੱਕਣਾ ਸ਼ੁਰੂ ਹੋ ਜਾਂਦਾ ਵੇ। ਤੇ ਅਸੀਂ ਕੀ ਕਹਿੰਦੇ ਨੇ ਅੱਜ ਇਹਨੂੰ ਤੋੜ ਕੇ ਰੱਖ ਲਵਾਂਗੇ, ਫਿਰ ਨਾਲ ਨਾਲ ਇਸਤੇਮਾਲ ਹੁੰਦਾ ਰਹੇਗਾ ਤੇ ਨਾਲ ਨਾਲ ਨਵਾਂ ਜਿਹੜਾ ਵੇ ਨਾ ਇਹ ਫੁੱਟ ਕੇ ਆ ਜਾਏਗਾ। ਕਿੰਨਾ ਸੋਹਣਾ ਦੇਖੋ ਪੁਦੀਨਾ ਘਰ ਦਾ ਤਾਜ਼ਾ ਤਾਜ਼ਾ ਫਰੈਸ਼ ਮਿੰਟ। ਖਵਾਤੀਨੋ ਹਜ਼ਰਾਤ ਇੰਨਾ ਸਾਰਾ ਸਮਾਨ ਆ ਗਿਆ ਵੇ ਤੇ ਪਹਿਲਾ ਕੰਮ ਹਲੇ ਅਸੀਂ ਮੁਕਾਇਆ ਸੀ ਥੋੜ੍ਹਾ ਥੋੜ੍ਹਾ ਕਰਕੇ ਤੇ ਹੋਰ ਫੂਡ ਆ ਗਿਆ, ਚੀਜ਼ਾਂ ਆ ਗਈਆਂ ਨੇ। ਇੱਕ ਸਟੋਰ ਦਾ ਸਮਾਨ ਆਇਆ ਵੇ, ਦੂਸਰੇ ਸਟੋਰ ਤੋਂ ਜਿਹੜਾ ਬਾਕੀ ਥੋੜ੍ਹਾ ਸਮਾਨ ਰਹਿੰਦਾ ਉਹ ਆਉਣਾ ਵੇ। ਦੇਸੀ ਸਟੋਰ ਤੋਂ ਜਿਹੜੀ ਚੀਜ਼ਾਂ ਅਸੀਂ ਲੈਂਦੇ ਹਾਂ ਨਾ ਸਬਜ਼ੀਆਂ ਵਗੈਰਾ ਉਹ ਆਉਣੀਆਂ ਨੇ। ਲੇਕਿਨ ਚਲੋ ਜਿਹੜਾ ਆ ਗਿਆ ਵੇ ਅਸੀਂ ਉਹਨੂੰ ਸਮੇਟਨੇ ਹਾਂ। ਦਹੀਂ ਆਇਆ ਵੇ ਤੇ ਚਨਿਆਂ ਦੇ ਪੈਕਟ ਆਏ ਨੇ, ਕਾਲੇ ਚਨੇ ਤੇ ਚਿੱਟੇ ਚਨੇ। ਖਰਬੂਜ਼ਾ ਸੋਹਣਾ ਸੋਹਣਾ ਖਰਬੂਜ਼ੇ ਦਾ ਡਿਜ਼ਾਈਨ ਮੈਨੂੰ ਬੜਾ ਸੋਹਣਾ ਪਿਆ ਲੱਗਦਾ ਹੈ। ਇਸ ਤਰ੍ਹਾਂ ਲੱਗਦਾ ਹੈ ਵਾਕਈ ਜਾਂ ਮੁਸੱਵਿਰ ਹੋ ਕੇ ਜਿਵੇਂ ਕਿਸੇ ਨੇ ਪੇਂਟਿੰਗ ਕੀਤੀ ਹੈ। ਤੁਸੀਂ ਦੇਖੋ ਇਸ ਤਰ੍ਹਾਂ ਉੱਪਰ ਇਹਦੇ ਡਿਜ਼ਾਈਨ ਬਣਿਆ ਹੋਇਆ ਵੇ, ਬਹੁਤ ਹੀ ਪਿਆਰਾ ਲੱਗ ਰਿਹਾ। ਨਾਲ ਵੱਡਾ ਸਾਰਾ ਖੀਰਾ ਆ ਗਿਆ ਤੇ ਨਾਲ ਆੜੂ, ਤਰਬੂਜ, ਦੁੱਧ, ਅੰਡੇ ਤੇ ਏਅਰ ਫਰੈਸ਼ਨਰ। ਇਹ ਸਾਰੀਆਂ ਚੀਜ਼ਾਂ ਹੁਣ ਮੈਂ ਸਮੇਟ ਲਵਾਂਗੀ ਤਾਂ ਕਿ ਦੂਸਰਾ ਰਾਸ਼ਨ ਜਦੋਂ ਤੱਕ ਆਉਣਾ ਵੇ ਤੇ ਅਸੀਂ ਉਦੋਂ ਤੱਕ ਇਹ ਵਾਲੀਆਂ ਚੀਜ਼ਾਂ ਤੋਂ ਕਾਊਂਟਰ ਬਿਲਕੁਲ ਸਾਫ਼ ਹੋ ਜਾਵੇ। ਸੋਹਣਿਓ ਦੇਖੋ ਜੀ ਸਾਡੀ ਚੰਗੀ ਚੰਗੀ ਮਿਹਨਤ ਤੁਹਾਨੂੰ ਦਿਖਾਉਂਦੇ ਹਾਂ। ਅੱਜ ਅਸੀਂ ਧੁੱਪ ਦਾ ਫਾਇਦਾ ਚੁੱਕਿਆ ਤੇ ਸਾਰੀ ਇਹ ਕਿਆਰੀ ਵੀ ਸਾਫ਼ ਕੀਤੀ। ਇੱਥੇ ਅਸੀਂ ਬੀਜੇ ਹੋਏ ਨੇ ਆਲੂ ਤੇ ਆਲੂ ਜਿਹੜੇ ਹੁਣ ਫਿਰ ਦੁਬਾਰਾ ਫੁੱਟਣਗੇ। ਬਾਕੀ ਥੋੜ੍ਹੀ ਕਿਆਰੀ ਸਾਫ਼ ਕੀਤੀ, ਪੂਰੇ ਲਾਉਣ ਵਿੱਚ ਨਾ ਜਿਹੜਾ ਕਟਿੰਗ ਕੀਤੀ, ਗ੍ਰਾਸ ਕਟਿੰਗ ਹੋਈ ਅੱਜ। ਬੜਾ ਫਾਇਦਾ ਔਰ ਇੰਨਾ ਅੱਛਾ ਚਮਕਦਾ ਦਿਨ ਹੈ ਔਰ ਸੂਰਜ ਉੱਪਰ ਪੇ ਚਮਕਾ ਮਾਰਦਾ ਵੇ। ਤੇ ਅਸੀਂ ਜਿਹੜਾ ਡਾਰਲਿੰਗ ਨੇ ਅੱਜ ਜਿਹੜਾ ਨਾ ਸਾਰਾ ਗ੍ਰਾਸ ਕਟਿੰਗ ਕਰ ਦਿੱਤੀ ਹੈ। ਤੇ ਕਦੀ ਡਾਰਲਿੰਗ ਵਿਚਾਰੀ ਨਿਕਲਦੇ ਨੇ ਧੁੱਪ ਤੇ ਕੱਪੜੇ ਧੋਣ ਲੱਗ ਪੈਂਦੀ ਹੈ ਤੇ ਕਦੀ ਗ੍ਰਾਸ ਕਟਿੰਗ ਹੋ ਜਾਂਦੀ ਹੈ। ਤੇ ਇਹ ਬਾਥਰੂਮ ਦੇ ਮੈਟ ਤੇ ਮੈਂ ਧੋ ਕੇ ਪਾ ਦਿੱਤੇ ਨੇ ਤੇ ਬਾਕੀ ਕੱਪੜਿਆਂ ਵਾਸਤੇ ਮਸ਼ੀਨ ਚੱਲੀ ਹੋਈ ਹੈ ਤੇ ਅਸੀਂ ਉਹ ਵੀ ਪਾ ਖੋਲ ਦੇਵਾਂਗੇ ਕਿਉਂਕਿ ਨਾਲ ਨਾਲ ਲਾਲਚ ਆਈ ਹੁੰਦਾ ਕਿ ਕੱਪੜੇ ਛੱਪੜੇ ਸਾਡੇ ਧੁਲ ਜਾਣ ਤੇ ਸਫਾਈ ਹੋ ਜਾਏ। ਤੇ ਬੜਾ ਚੰਗਾ ਪਿਆ ਲੱਗਦਾ ਅੱਜ ਗਾਰਡਨ। ਨਸੀਮਾ ਡਾਰ ਹਮੇਸ਼ਾ ਕਹਿੰਦੇ ਨੇ ਕਿ ਤੁਹਾਡਾ ਗਾਰਡਨ ਬੜਾ ਚੰਗਾ ਵੇ ਤੇ ਇੰਨਾ ਗੰਦ ਪਿਆ ਹੋਇਆ ਸੀ ਇੱਥੇ ਕਿਉਂਕਿ ਜਦੋਂ ਹਵਾਵਾਂ ਆਉਂਦੀਆਂ ਨੇ ਨਾ ਹਰ ਸ਼ੈ ਉਲਟ ਪੁਲਟ ਹੋ ਜਾਂਦੀ ਹੈ। ਤੇ ਬਹਿਰਾ ਲੈਵੇ ਕਿ ਅੱਜ ਬੜਾ ਸਾਫ਼ ਨੀਟ ਐਂਡ ਕਲੀਨ ਪਿਆ ਲੱਗਦਾ ਵੇ। ਇਹ ਟੋਕਰੀਆਂ ਸ਼ੋਕਰੀਆਂ ਇੱਕ ਸਾਈਡ 'ਤੇ ਅਸੀਂ ਕਰਦੇ ਕੁਛ ਸਮਾਨ ਅਸੀਂ ਜਿਹੜਾ ਵੇ ਬਿਨ ਵਿੱਚ ਪਾ ਦਿੱਤਾ ਵੇ ਕਿ ਐਕਸਟਰਾ ਜਿਹੜੀਆਂ ਚੀਜ਼ਾਂ ਸਾਨੂੰ ਸਭ ਬਿਨ ਵਿੱਚ ਸੁੱਟ ਦਿੱਤੀਆਂ ਨੇ ਕਿ ਇਹ ਜਾਏਗਾ ਤੇ ਬਾਕੀ ਬੜਾ ਅੱਛਾ ਸਾਡਾ ਸਾਫ਼ ਹੋ ਗਿਆ ਵੇ। ਤੇ ਮੈਂ ਤੁਹਾਨੂੰ ਬਾਹਰ ਤੋਂ ਵੀ ਦਿਖਾਉਂਦੀ ਹਾਂ ਕਿ ਬਾਹਰ ਤੋਂ ਵੀ ਕੀਤਾ ਵੇ ਨਾ ਅਸੀਂ ਕਟਿੰਗ ਤੇ ਬੜੀ ਅੱਛੀ ਕਟਿੰਗ ਹੋਈ ਹੈ। ਤੇ ਇਹ ਦੇਖੋ ਜੀ ਗ੍ਰਾਸ ਕਟਿੰਗ ਹੋਈ ਹੈ। ਚਲ ਲੋਕ ਆਪਣੇ ਆਪਣੇ ਕੰਮਾਂ ਕਾਰਾਂ ਨੂੰ ਵੀ ਨਿਕਲੇ ਹੋਏ ਨੇ ਔਰ ਹੱਸਣ ਵੀ ਜਾ ਰਿਹਾ ਕਿਤੇ। ਹੱਸਣ ਵੀ ਆਪਣੀ ਤਿਆਰੀ ਵਿੱਚ ਤੇ ਇਹ ਜੀ ਦੇਖੋ ਪੂਰੀ ਭਰ ਗਈ ਹੈ ਤੇ ਗ੍ਰਾਸ ਕਟਿੰਗ ਦੇ ਨਾਲ ਤਕਰੀਬਨ ਪੂਰੀ ਬਿਨ ਭਰ ਗਈ ਹੈ। ਤੇ ਨਾਲ ਨਾਲ ਜੀ ਅਸੀਂ ਇੱਥੇ ਫੁੱਲ ਦੇਖ ਲਓ ਕਿੰਨੇ ਸੋਹਣੇ ਆਏ ਨੇ ਤੇ ਦੇਖੋ ਕਿੰਨਾ ਪਿਆਰਾ ਪਿਆ ਲੱਗਦਾ, ਸਾਫ਼ ਨੀਟ ਐਂਡ ਕਲੀਨ। ਅੱਜ ਬੜੀ ਖੁਸ਼ੀ ਹੋ ਰਹੀ ਹੈ। ਇਹ ਦੇਖ ਲਓ ਜੀ ਸਭ ਸਾਰੇ ਪਾਸੇ ਅੱਜ ਜਿਹੜਾ ਨਾ ਅਸੀਂ ਮਸ਼ੀਨ ਫੇਰ ਦਿੱਤੀ ਹੈ। ਬਹੁਤ ਹੀ ਅੱਛਾ ਪਿਆ ਲੱਗਦਾ ਵੇ, ਚਮਕਦਾ ਹੋਇਆ ਦਿਨ ਤੇ ਸਾਫ਼ ਸੁਥਰਾ ਗਾਰਡਨ। ਗ੍ਰਾਸ ਕਟਿੰਗ ਖਾਸਾ ਮੁਸ਼ਕਿਲ ਕੰਮ ਹੁੰਦਾ ਵੇ, ਆਸਾਨ ਨਹੀਂ ਹੁੰਦਾ, ਖਾਸਾ ਟਾਈਮ ਵੀ ਲੱਗਦਾ ਹੈ, ਖਾਸੀ ਮਿਹਨਤ ਵੀ ਲੱਗਦੀ ਹੈ। ਪਰ ਐਵੇਂ ਕਿ ਬੜਾ ਸਾਫ਼ ਸੁਥਰਾ ਹੋ ਗਿਆ ਵੇ। ਤੇ ਮੈਂ ਕਿਹਾ ਚਲੋ ਅਸੀਂ ਮਿਹਨਤ ਕਰਕੇ ਹਟੇ ਹਾਂ, ਮਜ਼ਦੂਰ ਜਿਹੜੇ ਮਜ਼ਦੂਰੀ ਕਰਕੇ ਹਟੇ ਨੇ ਤੇ ਤੁਹਾਨੂੰ ਦਿਖਾ ਦਈਏ ਕਿ ਵੀ ਕਿੰਨਾ ਚੰਗਾ ਪਿਆ ਲੱਗਦਾ। ਇੱਥੇ ਦੀਵਾਰ ਦਾ ਸਾਇਆ ਆਉਂਦਾ ਵੇ ਨਾ ਇੰਨੇ ਹਿੱਸੇ ਤੇ, ਬਾਕੀ ਧੁੱਪ ਆਉਂਦੀ ਹੈ। ਤੇ ਚਲੋ ਜੀ ਸੋਹਣਾ ਮੌਸਮ,
ਹਸੀਨ ਮੌਸਮ, ਐਸੇ ਦਿਨ ਬੜੀ ਕਿਸਮਤ ਨਾਲ ਮਿਲਦੇ ਨੇ ਇੱਥੇ। ਕੱਲ ਤੋਂ ਫਿਰ ਉਹ ਹੀ ਸ਼ੁਰੂ ਹੋ ਜਾਣਾ ਵੇ, ਬੱਦਲ ਤੇ ਬਾਰਿਸ਼। ਚਲੋ ਜੱਸੀ ਨੂੰ ਬੰਦ ਕਰ ਰਹੇ ਹਾਂ। ਗਾਰਡਨਿੰਗ ਕਰਨਾ ਆਸਾਨ ਕੰਮ ਨਹੀਂ ਹੈ। ਸਾਰਾ ਦਿਨ ਅੱਜ ਸਾਡਾ ਨਿਕਲ ਗਿਆ ਕਿ ਧੁੱਪ ਦਾ ਫਾਇਦਾ ਚੁੱਕਿਆ। ਸਨੀ ਡੇ ਸੀ। UK ਵਿੱਚ ਐਸੇ ਦਿਨ ਬਹੁਤ ਘੱਟ ਆਉਂਦੇ ਨੇ ਕਿ ਜਦੋਂ ਲੋਕ ਫਿਰ ਭਰਪੂਰ ਜੜਾਵੇ ਕਰਦਾ। ਕੱਲ ਤੋਂ ਫਿਰ ਸ਼ਾਇਦ ਪੇਸ਼ਨ ਗੋਈ ਹੈ ਕਿ ਬਾਰਿਸ਼ਾਂ ਦੀ ਸਿਲਸਿਲਾ ਸ਼ੁਰੂ ਹੋ ਰਿਹਾ। ਇਸ ਤੋਂ ਅਸੀਂ ਅੱਜ ਲੱਗੇ ਪਏ ਹਾਂ ਕਿ ਅਸੀਂ ਆਪਣਾ ਗਾਰਡਨ ਸਾਫ਼ ਕਰ ਲਈਏ ਅੰਦਰੋਂ ਬਾਹਰੋਂ, ਤਾਂ ਕਿ ਜਿਹੜਾ ਇਹ ਕੰਮ ਹੋ ਜਾਵੇ। ਅਤੇ ਹੁਣ ਕੰਮ ਸਾਡਾ ਤਕਰੀਬਨ ਐਂਡ 'ਤੇ ਵੇਖ, ਬਸ ਹੁਣ ਵੀ ਭੁੱਖ ਵੀ ਲੱਗ ਰਹੀ ਹੈ, ਕੁਛ ਪਕਾਉਣ ਦਾ ਵੀ ਹੁਣ ਸੋਚਾਂਗੇ। ਅਤੇ ਇਹ ਮੈਂ ਖਰਬੂਜ਼ਾ ਕੱਟਾਂਗੀ ਅਤੇ ਮੈਂ ਚਾਵਲ, ਇੱਕ ਗਲਾਸ ਚਾਵਲ ਲੈ ਕੇ ਆਈ ਹਾਂ। ਅਤੇ ਇਹ ਜਿਹੜਾ ਮਟਰ ਔਰ ਗੋਸ਼ਤ ਦਾ ਸ਼ੋਰਬਾ ਪਿਆ ਸੀ ਨਾ, ਥੋੜ੍ਹਾ ਜਿਹਾ ਬਚਿਆ ਹੋਇਆ, ਮੈਂ ਇਹਦੇ ਵਿੱਚ ਹੀ ਪਾ ਕੇ ਅਤੇ ਚਾਵਲ ਦਮ ਕਰ ਦੇਵਾਂਗੀ। ਅਤੇ ਉਹਦੇ ਨਾਲ ਫਿਰ ਐਵੇਂ ਕਿ ਚਲੋ ਸਾਡਾ ਹੋ ਜਾਏਗਾ ਗੁਜ਼ਾਰਾ। ਇਹ ਜਿਹੜੀ ਮੈਂ ਦਾਲ ਬਣਾਈ ਸੀ ਉਹ ਵੀ ਪਈ ਹੈ ਥੋੜ੍ਹੀ ਜਿਹੀ, ਇਹ ਲੈ ਲਾਂਗੇ। ਅਤੇ ਇਹ ਸੀ ਫਰੈਸ਼ ਜਿਹੜਾ ਵੇ ਨਾ ਪੁਦੀਨਾ, ਆਪਣੇ ਫਰੈਸ਼ ਮਿੰਟ ਜਿਹੜਾ ਵੇ ਆਪਣੇ ਗਾਰਡਨ ਤੋਂ ਕੱਢਿਆ ਵੇ। ਦੇਖੋ ਹੋਮ ਗਾਰਡਨਿੰਗ ਦਾ ਕਿੰਨਾ ਮਜ਼ਾ ਆਉਂਦਾ ਵੇ। ਤੁਸੀਂ ਯਕੀਨ ਕਰੋ, ਮੈਂ ਤੁਹਾਨੂੰ ਦੱਸ ਰਹੀ ਹਾਂ, ਮੈਨੂੰ ਬੜੀ ਖੁਸ਼ੀ ਵੀ ਹੋ ਰਹੀ ਹੈ, ਬੜੀ ਅੱਛੀ ਖੁਸ਼ਬੂ ਆ ਰਹੀ ਹੈ। ਪੁਦੀਨੇ ਦੀ ਇੰਨੀ ਪਿਆਰੀ ਖੁਸ਼ਬੂ ਹੁੰਦੀ ਹੈ ਨਾ। ਅਤੇ ਇਹਨੂੰ ਮੈਂ 2 ਹਿੱਸਿਆਂ 'ਚ ਕਰ ਲਿਆ ਵੇ। ਇਹ ਥੈਲੀ ਵਾਲਾ ਜਾਏਗਾ ਰਾਫੀ ਹਾਊਸ, ਅਸੀਂ ਉਹਨਾਂ ਨੂੰ ਭੇਜਾਂਗੇ ਤਾਂ ਕਿ ਉਹ ਵੀ ਮਿੰਟ ਤੋਂ ਫਾਇਦਾ ਉਠਾਉਣ। ਤਰਬੂਜ਼ ਦੇ ਨਾਲ ਇਹਦਾ ਸ਼ਰਬਤ ਬਣਾਓ, ਬੜਾ ਮਜ਼ੇ ਦਾ ਬਣਦਾ ਵੇ। ਵੈਸੇ ਚਟਨੀ ਬਣਾ ਕੇ ਖਾਓ, ਤੁਸੀਂ ਬਰਿਆਨੀ 'ਚ ਪਾਓ, ਤੁਸੀਂ ਵੈਸੇ ਹੀ ਖਾ ਲਓ, ਲੇਕਿਨ ਬੜਾ ਚੰਗਾ ਲੱਗਦਾ ਵੇ। ਅਤੇ ਬਹਰਹਾਲ 2 ਹਿੱਸਿਆਂ 'ਚ ਹੋ ਗਿਆ। ਇਹ ਥੈਲੀ ਜਾਏਗੀ ਰਾਫੀ ਹਾਊਸ ਵੱਲ, ਅਤੇ ਇਹਨੂੰ ਵੀ ਮੈਂ ਪਾ ਕੇ ਇੱਕ ਥੈਲੀ ਵਿੱਚ ਆਪਣੇ ਫਰਿੱਜ ਵਿੱਚ ਰੱਖਾਂਗੀ, ਫਿਰ ਵਕਤ ਜ਼ਰੂਰਤ ਸਾਡੇ ਕੰਮ ਆਏਗਾ। ਕੰਮਕਾਜ ਤੋਂ ਅਸੀਂ ਫਾਰਗ ਹੋ ਗਏ। ਰੂਟੀਨ ਦਾ ਜਿਹੜਾ ਸੀ ਉਹ ਤਾਂ ਕੀਤਾ ਹੀ ਕੀਤਾ, ਐਕਸਟਰਾ ਵੀ ਅਸੀਂ ਅੱਜ ਖਾਸਾ ਕੰਮ ਕੀਤਾ ਕਿ ਜਿਹੜਾ ਘਾਹ ਵੱਧ ਜਾਂਦਾ ਵੇ, ਫਿਰ ਗਾਰਡਨਿੰਗ ਥੋੜ੍ਹਾ ਬਹੁਤ ਕੋਈ ਬੂਟੀ ਐਕਸਟਰਾ ਉਗਾਉਂਦੀ ਹੈ, ਉਹਨੂੰ ਵੀਡ ਨੂੰ ਸਾਫ਼ ਕਰਨਾ, ਇਸ ਤਰ੍ਹਾਂ ਛੋਟੇ ਛੋਟੇ ਕੰਮ। ਅਤੇ ਖਾਸਾ ਟਾਈਮ ਲੱਗ ਗਿਆ ਕਿਉਂਕਿ ਏਰੀਆ ਵੀ ਖਾਸਾ ਬੜਾ ਵੇ। ਅਤੇ ਚਲੋ ਵੀ ਸਾਡਾ ਹੋ ਗਿਆ। ਹੁਣ 10-15 ਦਿਨ ਫਿਰ ਸਕੂਨ ਦੇ ਗੁਜ਼ਰ ਜਾਣਗੇ। ਅਕਤੂਬਰ ਤੋਂ ਬਾਅਦ ਤਾਂ ਫਿਰ ਇੱਥੇ ਬਿਲ ਜਾਂਦੀ ਵੀ ਨਹੀਂ ਹੈ, ਕਿਉਂਕਿ ਅਕਤੂਬਰ ਤੱਕ ਹੀ ਲੈ ਕੇ ਜਾਂਦੇ ਨੇ, ਕਿਉਂਕਿ ਉਦੋਂ ਤੱਕ ਥੋੜ੍ਹੀ ਬਹੁਤ ਧੁੱਪ ਲੱਗ ਜਾਂਦੀ ਹੈ, ਥੋੜ੍ਹਾ ਜਿਹਾ ਘਾਹ ਆ ਜਾਂਦਾ। ਉਸ ਤੋਂ ਬਾਅਦ ਤਾਂ ਵੀ ਟਾਈਮ ਫਿਸ਼ ਹੋ ਜਾਂਦਾ ਵੇ ਅਤੇ ਛੁੱਟੀ ਹੋ ਜਾਂਦੀ ਹੈ ਬਿਨ ਦੀ ਵੀ ਜਾਣ ਦੀ, ਕਿ ਫਿਰ ਘਾਹ ਸ਼ਾਹ ਵੱਧਦਾ ਨਹੀਂ ਹੈ। ਠੰਡ ਸ਼ੁਰੂ ਹੋ ਜਾਂਦੀ ਹੈ ਔਰ ਪੌਦੇ ਜਿਹੜੇ ਨੇ ਖਰਾਬ ਹੋਣੇ ਸ਼ੁਰੂ ਹੋ ਜਾਂਦੇ। ਜਿਵੇਂ ਜੇ ਅੱਗੇ ਵੱਧਦਾ ਜਾਂਦਾ ਅਤੇ ਕੰਮ ਜਿਹੜਾ ਨਾ ਉਹ ਜਿਹੜਾ ਨਾ ਠੰਡ ਦੀ ਤਰਫ ਜਾਂਦਾ ਰਹਿੰਦਾ। ਇਸ ਦਫਾ ਤਾਂ UK ਵੈਦਰ ਐਸਾ ਆਇਆ ਵੇ ਕਿ ਗੈਰ ਮੁਤਵੱਕਾ ਤੌਰ 'ਤੇ ਜਿੰਨੀ ਮਤਲਬ ਇੱਥੇ ਧੁੱਪਾਂ ਲੱਗਦੀਆਂ ਨੇ ਉਹਨਾਂ ਮਹੀਨਿਆਂ 'ਚ ਔਰ ਜਿਸ ਤਰ੍ਹਾਂ ਹੁੰਦਾ ਉਹ ਵੈਦਰ ਨਹੀਂ ਰਿਹਾ। ਇਸ ਦਫਾ ਜ਼ਰੂਰਤ ਤੋਂ ਜ਼ਿਆਦਾ ਜਿਹੜਾ ਨਾ ਠੰਡ ਰਹੀ ਹੈ, ਕਿ ਬਾਰਿਸ਼ਾਂ ਔਰ ਠੰਡ ਜ਼ਿਆਦਾ ਰਹੀ ਹੈ ਬਨਿਸਬਤ ਪਿਛਲੇ ਸਾਲਾਂ ਦੇ। ਅਤੇ ਚਲੋ ਜੀ, ਕਿਉਂਕਿ ਪੂਰੀ ਦੁਨੀਆ 'ਚ ਹੀ ਵੈਦਰ ਬਦਲ ਰਿਹਾ ਵੇ ਔਰ ਪੂਰੀ ਦੁਨੀਆ 'ਚ ਹੀ ਇਸ ਤਰ੍ਹਾਂ ਚੇਂਜਿਸ ਆ ਰਹੀਆਂ ਨੇ ਮੌਸਮ ਦੇ ਹਵਾਲੇ ਨਾਲ। ਅਤੇ ਉਹ ਕੀ ਕਹਿੰਦੇ ਨੇ, ਹੁਣ ਬਸ ਜੋ ਅੱਲਾ ਕਰੇ, ਜਿੱਥੇ ਅੱਲਾ ਰੱਖੇ ਉੱਥੇ ਬੰਦੇ ਨੂੰ ਰਹਿਣਾ ਪੈਂਦਾ। ਸੁਬਹ ਹੋਤੀ ਹੈ, ਸ਼ਾਮ ਹੋਤੀ ਹੈ, ਉਮਰ ਯੂੰ ਹੀ ਤਮਾਮ ਹੋਤੀ ਹੈ। ਵੀ ਉਮਰ ਇਸ ਤਰ੍ਹਾਂ ਤਮਾਮ ਹੋ ਜਾਂਦੀ ਹੈ, ਇੱਕ ਦਿਨ ਬੰਦਾ ਜਾ ਪੈਂਦਾ ਕਬਰੇ। ਅਤੇ ਬਸ ਬਈ ਇਹ ਸਾਰੇ ਕੰਮ ਜਿਹੜੇ ਅੱਲਾਹ ਤਾਲਾ ਡਿਊਟੀਆਂ ਲਾਈਆਂ ਨੇ ਦੁਨੀਆ 'ਚ ਭੇਜਿਆ ਵੇ, ਅਤੇ ਆਪਣੀ ਆਪਣੀ ਡਿਊਟੀ ਕਰੋ। ਅਤੇ ਬਸ ਬਈ ਉਹ ਕਹਿੰਦੇ ਨੇ ਦੁਨੀਆ ਬਰਨਾਰਡ ਸ਼ਾਹ ਦਾ ਇੱਕ ਮੈਂ ਪੜ੍ਹਿਆ ਸੀ ਇੱਕ ਦਫਾ ਇੱਕ ਗੱਲ ਕਿ ਬਈ ਦੁਨੀਆ ਇੱਕ ਸਟੇਜ ਹੈ, ਹਰ ਬੰਦਾ ਆਉਂਦਾ ਆਪਣੇ ਹਿੱਸੇ ਦੀ ਅਦਾਕਾਰੀ ਕਰਦਾ ਵੇ ਅਤੇ ਫਿਰ ਟੁਰ ਪੈਂਦਾ ਵੇ ਅੱਗੇ। ਅਤੇ ਚਲੋ ਵੀ ਅੱਲਾ ਖੈਰ ਸੱਲਾ, ਹਰ ਬੰਦਾ ਇੱਥੇ ਆਉਂਦਾ ਵੇ, ਆਪਣਾ ਟਾਈਮ ਗੁਜ਼ਾਰਦਾ ਵੇ ਅਤੇ ਚਲਾ ਜਾਂਦਾ। ਡਿਊਟੀਆਂ ਲੱਗੀਆਂ ਹੋਈਆਂ ਨੇ ਅਤੇ ਉਹ ਫਿਰ ਆਪਣੀ ਆਪਣੀ ਡਿਊਟੀ ਹਰ ਕੋਈ ਕਰਦਾ ਵੇ। ਅਤੇ ਅਸੀਂ ਆ ਜਾਂਦੇ ਹਾਂ ਤੁਹਾਡੀ ਕਮੈਂਟਸ ਦੀ ਤਰਫ। ਅਸੀਂ ਅੱਗੇ ਕਹਿੰਦੇ ਨੇ ਦੇਰ ਵੀ ਮੈਨੂੰ ਹੋ ਗਈ ਹੈ, ਅਤੇ ਮੈਨੂੰ ਬਸ ਇਹ ਹੀ ਹੈ ਕਿ ਅੱਲਾ ਕਰੇ ਜਲਦੀ ਜਲਦੀ ਮੇਰੀ ਵੀਡੀਓ ਬਣ ਜਾਵੇ ਅਤੇ ਜਿਹੜੇ ਨਾ ਅਸੀਂ ਕਮੈਂਟ ਜਿਹੜੇ ਨੇ ਪੜ੍ਹ ਹੋ ਜਾਣ ਅਤੇ ਮੈਂ ਜੋੜ ਕੇ ਅਪਲੋਡ ਲਾ ਅਤੇ ਕਰ ਦੇਵਾਂ। ਅਤੇ ਬਾਕੀ ਜ਼ਿਆਦਾ ਕਮੈਂਟ ਇਸ ਦਫਾ ਨਹੀਂ ਆਏ, ਉਜ਼ਮਾ ਦਾ ਵੀ ਨਹੀਂ ਆਇਆ, ਕਿਉਂਕਿ ਉਜ਼ਮਾ ਦੇਖਦੇ ਨੇ ਜ਼ਿਆਦਾਤਰ ਦੂਸਰੇ ਦਿਨ, ਉਹਨਾਂ ਦੇ ਲਾਈਟ 'ਤੇ ਵੀ ਬੜੇ ਪ੍ਰੋਬਲਮ ਚੱਲ ਰਹੇ ਨੇ। ਅਤੇ ਫਿਰ ਮੈਨੂੰ ਲਿਖਦੇ ਨੇ ਅਕਸਰ ਕਿ ਬਾਜੀ ਇਸ ਤਰ੍ਹਾਂ। ਹੋਰ ਵੀ ਦੋਸਤ ਜਿਹੜੇ ਨੇ ਛੁੱਟੀਆਂ ਦੀ ਵਜ੍ਹਾ ਦੇ ਨਾਲ ਸਾਡੇ ਖਾਸੇ ਗਾਇਬ ਹੋਏ ਨੇ। ਚਲੋ ਜਿਹੜੇ ਅੱਜ ਕਮੈਂਟ ਆਏ ਨੇ ਅਸੀਂ ਉਹਨਾਂ 'ਤੇ ਜ਼ਿਕਰ ਕਰ ਲੈਂਦੇ ਹਾਂ। ਸੌਲਤ ਹੁਸੈਨ ਨੇ ਲਿਖਿਆ, ਖੁਸ਼ ਰਹੇ ਸਦਾ। ਬਹੁਤ ਸ਼ੁਕਰੀਆ ਸੌਲਤ ਹੁਸੈਨ ਤੁਹਾਡਾ ਕਿ ਤੁਸੀਂ ਇੰਨੀ ਅੱਛੀ ਦੁਆ ਦਿੱਤੀ, ਬਹੁਤ ਬਹੁਤ ਸ਼ੁਕਰੀਆ। ਅਤੇ ਲਾਇਬਾ ਨੇ ਤਾਂ ਹਸਬੇ ਮਾਮੂਲ ਦਿਲ ਭੇਜ ਦਿੱਤਾ ਬਈ, ਬਸ ਲਾਇਬਾ ਕੋਲ ਦਿਲ ਹੀ ਹੈ, ਉਹ ਵਿਚਾਰੀ ਦੇ ਦਿੰਦੀ ਹੈ, ਔਰ ਉਹਦੇ ਕੋਲ ਕੱਖ ਕੰਡਾ ਨਹੀਂ ਹੈ। ਵੇ ਮੈਂ ਦਿਲ ਤੇਰੇ ਕਦਮਾਂ 'ਚ ਰੱਖਿਆ,
ਤੇ ਉਹ ਬਸ ਕਦਮਾਂ 'ਚ ਦਿਲ ਰੱਖ ਦਿੰਦੀ ਹੈ ਤੇ ਬਈ ਦੌੜ ਜਾਂਦੀ ਹੈ ਫਿਰ। ਤੇ ਸੌਲਤ ਹੁਸੈਨ ਨੇ ਵੀ ਬੜੀ ਅੱਛੀ ਦੁਆ ਕੀਤੀ ਮੇਰੇ ਵਾਸਤੇ ਕਿ ਬਈ ਤੁਸੀਂ ਸਦਾ ਖੁਸ਼ ਰਹੋ। ਤੇ ਬਹੁਤ ਸ਼ੁਕਰੀਆ ਸੌਲਤ ਤੇ ਹੁਸੈਨ ਜਿਹੜੇ ਨੇ ਇਸੇ ਤੇ ਮੇਰੇ ਬਹਿਨੋਈ ਨੇ ਕਿ ਉਹ ਮੇਰੀ ਸਿਸਟਰ ਦੇ ਹਸਬੈਂਡ ਨੇ, ਬਹਿਨੋਈ ਦਾ ਰਿਸ਼ਤਾ, ਲੇਕਿਨ ਸਾਡਾ ਬਿਲਕੁਲ ਭੈਣਾਂ ਭਰਾਵਾਂ ਵਰਗਾ ਰਿਸ਼ਤਾ ਵੇ ਕਿ ਬਹੁਤ ਜ਼ਿਆਦਾ ਸਾਡਾ ਆਪਸ 'ਚ ਪਿਆਰ ਹੈ, ਮੁਹੱਬਤ ਹੈ। ਔਰ ਮੈਂ ਜਦੋਂ ਵੀ ਮੈਂ ਅਮਰੀਕਾ ਗਈ ਹਾਂ, 3 ਦਫਾ ਮੈਂ ਅਮਰੀਕਾ ਗਈ ਹਾਂ, ਤੇ ਉਹ ਹਮੇਸ਼ਾ ਬਹੁਤ ਇੱਜ਼ਤ ਦਿੰਦੇ ਨੇ, ਬਿਲਕੁਲ ਜਿਵੇਂ ਇੱਕ ਬੜੀ ਭੈਣ ਨੂੰ ਦਿੱਤੀ ਜਾਂਦੀ ਹੈ ਨਾ। ਤੇ ਸੌਲਤ ਬਹੁਤ ਜ਼ਿਆਦਾ, ਪਹਿਲੀ ਦਫਾ ਜਦੋਂ ਮੈਂ ਉੱਥੇ ਗਈ ਨਾ ਅਮਰੀਕਾ, ਫਸਟ ਟਾਈਮ ਗਈ ਮੈਂ, ਤੇ ਸੌਲਤ ਨੇ ਮੈਨੂੰ ਕਿਹਾ ਕਿ ਬਾਜੀ ਇਹ ਫਰਿੱਜ 'ਚ ਪਏ ਨੇ ਜੂਸ, ਤੁਸੀਂ ਇਹ ਖੁਦ ਵੀ ਪੀਣਾ ਤੇ ਮੈਨੂੰ ਵੀ ਪਿਲਾ ਦੇਣਾ। ਇਹਨੇ ਨਹੀਂ ਪੀਣਾ, ਆਪਣੀ ਮਿਸਿਸ ਵੱਲ ਕਿਹਾ ਕਿ ਇਹਨੇ ਨਾ ਆਪ ਪੀਂਦੀ ਹੈ ਨਾ ਮੈਨੂੰ ਦਿੰਦੀ ਹੈ, ਤੇ ਮੈਂ ਜੂਸ ਲੈ ਕੇ ਆਇਆ, ਤੁਸੀਂ ਖੁਦ ਵੀ ਪੀਣੇ ਨੇ ਤੇ ਮੈਨੂੰ ਵੀ ਪਿਲਾਣੇ ਨੇ, ਤੇ ਬਿਲਾ ਤਕੱਲੁਫ ਤੁਸੀਂ ਖਾਣਾ ਪੀਣਾ। ਮੈਂ ਕਿਹਾ ਮੈਂ ਕਿਉਂ ਤਕੱਲੁਫ ਕਰਨਾ ਵਾ, ਮੇਰਾ ਆਪਣਾ ਘਰ ਹੈ ਤੇ ਮੈਂ ਤਕੱਲੁਫ ਕਿਉਂ ਕਰਨਾ ਹੈ। ਤੇ ਫਿਰ ਉਹ ਸੌਲਤ ਨੇ ਉਹਨਾਂ ਦਿਨਾਂ 'ਚ ਮੈਨੂੰ ਇੰਨੇ ਕਿਸਮ ਦੇ ਜੂਸ ਪਿਲਾਏ ਨਾ, ਫਲਾਨਾ ਜੂਸ, ਇਮਲੀ ਦਾ ਜੂਸ, ਅਨਾਰ ਦਾ ਜੂਸ, ਹਰ ਦਫਾ ਨਾ ਇੱਕ ਨਵੀਂ ਵੈਰਾਈਟੀ ਆਉਂਦੀ ਸੀ। ਉਸ ਦਫਾ ਮੈਂ ਪਹਿਲੀ ਦਫਾ ਜ਼ਿੰਦਗੀ 'ਚ ਇੰਨੀ ਕਿਸਮ ਦੀ ਵੈਰਾਈਟੀ ਦੇ ਜੂਸ ਪੀਤੇ ਸਨ, ਕਿਉਂਕਿ ਉੱਥੇ ਅਸੀਂ ਕਦੀ ਇੰਨੀ ਜ਼ਿਆਦਾ ਵੈਰਾਈਟੀ ਦੇ ਪੀਤੇ ਨਹੀਂ ਸਨ, ਬਹੁਤ ਕਿਸਮ ਦੇ। ਲੇਕਿਨ ਸਭ ਤੋਂ ਜ਼ਿਆਦਾ ਮੈਨੂੰ ਹੈਰਤ ਉਦੋਂ ਹੋਈ ਗਾਵਾ ਜੂਸ, ਅਮਰੂਦ ਦਾ ਜਿਹੜਾ ਆਇਆ ਸੀ ਨਾ, ਉਹ ਫਿਰ ਮੈਂ ਬੜੀ ਹੈਰਾਨ ਹੋਈ। ਮੈਂ ਕਿਹਾ ਅੱਛਾ ਇਹਦਾ ਵੀ ਜੂਸ ਮਿਲਦਾ ਵੇ। ਤੇ ਉਹ ਫਿਰ ਮੈਂ ਤੇ ਸੌਲਤ ਅਸੀਂ ਰੋਜ਼ਾਨਾ ਇੱਕ ਨਵਾਂ ਜੂਸ ਟਰਾਈ ਕਰਨੇ ਸਾਂ ਤੇ ਪੀਂਦੇ ਸਾਂ, ਤਾਂ ਬੜਾ ਚੰਗਾ ਲੱਗਿਆ। ਸੌਲਤ ਫਿਰ ਸਾਨੂੰ ਮੁਖਤਲਿਫ ਜਗ੍ਹਾ 'ਤੇ ਘੁਮਾਉਣ ਵੀ ਲੈ ਕੇ ਜਾਂਦੇ ਸਨ ਜਦੋਂ ਉਹਨਾਂ ਨੂੰ ਟਾਈਮ ਮਿਲਦਾ ਸੀ, ਤੇ ਬੜਾ ਅੱਛਾ ਸਾਡਾ ਟਾਈਮ ਗੁਜ਼ਰਿਆ। ਬਾਅਦ 'ਚ ਮੈਂ ਜਿੰਨੀ ਦਫਾ ਗਈ ਤੇ ਅਸੀਂ ਖੂਬ ਉੱਥੇ ਜਦੋਂ ਜਾਂਦੇ ਹਾਂ ਤੇ ਘੁੰਮਣੇ ਫਿਰਨੇ ਹਾਂ। ਤੇ ਇਸ ਦਫਾ ਫਿਰ ਆਇਮਾ ਪਿੱਛੇ ਪਈ ਹੈ ਕਿ ਖਾਲਾ ਵੀਜ਼ਾ ਲਗਵਾ ਲੇ ਔਰ ਆਪ ਆ ਜਾਏ। ਤੇ ਮੈਂ ਕਿਹਾ ਵੀ ਹੁਣ ਮੈਂ ਦੇਖਾਂਗੀ, ਹਲੇ ਫਿਲਹਾਲ ਤੇ ਹੁਣ ਸ਼ਾਦੀ 'ਤੇ ਅਸੀਂ ਜਾਣਾ ਵੇ, ਤੇ ਫਿਰ ਦੇਖਦੇ ਹਾਂ। ਤੇ ਇਨਸ਼ਾਅੱਲਾ ਮੇਰਾ ਦਿਲ ਬਹੁਤ ਕਰਦਾ ਵੇ, ਕਿਉਂਕਿ ਉੱਥੇ ਮੇਰਾ ਬੜਾ ਦਿਲ ਲੱਗਦਾ। ਮੈਂ ਜਾਂਦੀ ਹਾਂ ਨਾ, ਤੇ ਫਿਰ ਜਿੱਥੇ ਇੱਜ਼ਤ ਮਿਲਦੀ ਹੈ ਨਾ, ਉੱਥੇ ਤੁਹਾਡਾ ਵਾਕਈ ਦਿਲ ਕਰਦਾ ਹੈ ਕਿ ਤੁਸੀਂ ਜਾਓ, ਉੱਥੇ ਰਹੋ, ਉਹਨਾਂ ਨਾਲ ਟਾਈਮ ਗੁਜ਼ਾਰੋ, ਬਹੁਤ ਚੰਗਾ ਲੱਗਦਾ। ਬੱਚੇ ਵੀ ਬਹੁਤ ਪਿਆਰ ਕਰਦੇ ਨੇ, ਔਰ ਕੀ ਕਹਿੰਦੇ ਨੇ ਬੜੇ ਵੀ। ਇਸ ਤੋਂ ਫਿਰ ਆਵੇ ਕਿ ਵੈਸੇ ਵੀ ਮੇਰੀ ਫੇਵਰੇਟ ਭੈਣ ਹੈ, ਭੈਣਾਂ ਤਾਂ ਸਾਰੀਆਂ ਹੀ ਫੇਵਰੇਟ ਹੁੰਦੀਆਂ ਨੇ, ਤੋਂ ਮਤਲਬ ਦੂਸਰੀਆਂ ਨੇ ਸੁਣ ਲਿਆ ਤੇ ਮੇਰੇ ਨਾਲ ਵੀ ਲੜਾਈ ਸ਼ੁਰੂ ਹੋ ਜਾਣੀ ਉਹਨਾਂ ਦੀ। ਫੇਵਰੇਟ ਇਸ ਸੈਂਸ ਵਿੱਚ ਕਿ ਜਿਹੜੀ ਅਮਰੀਕਾ ਮੇਰੀ ਸਿਸਟਰ ਰਹਿੰਦੇ ਨੇ ਨਾ, ਉਹ ਤੇ ਮੈਂ, ਅਸੀਂ ਇੱਕ ਮੰਜੀ 'ਤੇ ਸੌਂਦੇ ਹੁੰਦੇ ਸਾਂ। ਸਾਨੂੰ ਦੋਨੋਂ ਭੈਣਾਂ, ਬਾਕੀ ਜਿਹੜੀਆਂ ਮੇਰੀਆਂ ਇੱਕ ਮੰਜੀ 'ਤੇ ਸੌਂਦੀਆਂ ਹੁੰਦੀਆਂ ਸਨ, ਅਤੇ ਉਹ ਫਿਰ ਸਾਡੀ ਮੰਜੀ ਵੀ ਸਾਂਝੀ ਸੀ ਕਿ ਅਸੀਂ ਬਿਲਕੁਲ ਨਾਲ ਸੌਂਦੇ ਹੁੰਦੇ ਸਾਂ। ਅਤੇ ਮੇਰੇ ਤੋਂ ਛੋਟੀ ਔਰ ਸਭ ਤੋਂ ਛੋਟੀ ਇੱਕ ਮੰਜੀ 'ਤੇ, ਅਤੇ ਮੈਂ ਔਰ ਇਸ ਸ਼ਾਜ਼ੀਆ ਅਸੀਂ ਇੱਕ ਮੰਜੀ 'ਤੇ ਸੌਂਦੇ ਹੁੰਦੇ ਸਾਂ। ਗਰਮੀਆਂ 'ਚ ਵਿਹੜਿਆਂ 'ਚ ਸੌਣਾ, ਅਤੇ ਦੋਨੋਂ ਭੈਣਾਂ ਅਸੀਂ ਸੌਂਦੇ ਹੁੰਦੇ ਸਾਂ। ਅਤੇ ਉਹ ਮੰਜੀ ਸ਼ਰੀਕ ਭੈਣ ਜਿਹੜੀ ਹੈ ਨਾ ਉਹ ਮੰਜੀ ਸ਼ਰੀਕ ਭੈਣ ਜਿਹੜੀ, ਉਹ ਜ਼ਿਆਦਾ ਫਿਰ ਉਹ ਹੋ ਜਾਂਦੀ ਹੈ ਕਿ ਮੰਜੀ, ਮੈਨੂੰ ਅੱਜ ਵੀ ਯਾਦ ਹੈ ਮੇਰੀ 16 ਸਾਲ ਦੀ ਉਮਰ 'ਚ ਸ਼ਾਦੀ ਹੋਈ, ਬਹੁਤ ਛੋਟੀ ਏਜ 'ਚ ਮੇਰੀ ਸ਼ਾਦੀ ਹੋ ਗਈ ਸੀ। ਅਤੇ ਮੈਂ ਇੰਨਾ ਦੁਖੀ ਹੋ ਰਹੀ ਸਾਂ ਉਸ ਟਾਈਮ ਕਿ ਮੈਂ ਆਪਣੇ ਭੈਣ ਭਰਾਵਾਂ ਤੋਂ ਦੂਰ ਜਾ ਰਹੀ। ਹੋਰ ਮੈਨੂੰ ਦੁਨੀਆ ਦਾ ਕੋਈ ਪਤਾ ਨਹੀਂ ਸੀ ਕਿ ਅੱਗੇ ਕੀ ਮਸਾਇਲ ਨੇ, ਅੱਗੇ ਕਿਸ ਤਰ੍ਹਾਂ ਜ਼ਿੰਦਗੀ ਜਾਣੀ ਹੈ, ਕੀ ਕੁਛ ਹੋਣਾ ਵੀ, ਕੁਝ ਪਤਾ ਨਹੀਂ ਹੁੰਦਾ। ਉਹ ਤਾਂ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਨਾ, ਪਰ ਇੰਨੀ ਛੋਟੀ ਏਜ ਵਿੱਚ ਤੇ ਬਿਲਕੁਲ ਕਿਸੇ ਚੀਜ਼ ਦਾ ਅਹਿਸਾਸ ਨਹੀਂ ਹੁੰਦਾ ਸੀ। ਮੈਨੂੰ ਸਿਰਫ ਅਹਿਸਾਸ ਐ ਸੀ ਕਿ ਹਾਏ ਮੈਂ ਆਪਣੀ ਭੈਣਾਂ ਤੋਂ ਦੂਰ ਚੱਲੀ ਹਾਂ, ਆਪਣੇ ਅੰਮੀ ਅੱਬੂ ਤੋਂ, ਬਸ ਉਹ ਜਿਹੜਾ ਸੋਚ ਕੇ ਨਾ ਹੋ ਰਿਹਾ ਸੀ। ਅਤੇ ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਮੈਂ ਗਾੜੀ 'ਚ ਬੈਠੀ, ਰੁਖਸਤੀ ਹੋ ਰਹੀ ਸੀ, ਅਤੇ ਮੇਰੀ ਛੋਟੀ ਭੈਣ ਸ਼ਾਜ਼ੀਆ ਆ ਕੇ ਗਾੜੀ ਦੇ ਨਾਲ ਖੜੀ ਹੋ ਗਈ, ਜ਼ਾਰੋ ਕਤਾਰ ਰੋ ਰਹੀ ਸੀ, ਮੈਂ ਅੰਦਰੋਂ ਰੋ ਰਹੀ ਸਾਂ। ਅਤੇ ਇਸ ਤਰ੍ਹਾਂ ਰੁਖਸਤੀ ਹੋ ਗਈ, ਔਰ ਬੜਾ ਉਹ ਦੁੱਖ ਭਰੇ ਮੰਜ਼ਰ ਸਨ, ਅਤੇ ਦੁੱਖ ਭਰੇ ਟਾਈਮ ਸਨ। ਦੁੱਖ ਭਰੇ ਟਾਈਮ ਇਸ ਸੈਂਸ ਵਿੱਚ ਸਨ ਕਿ ਕੋਈ ਰਾਬਤਾ ਨਹੀਂ ਫਿਰ ਆਪਣਿਆਂ ਨਾਲ ਹੁੰਦਾ ਸੀ। ਜਦੋਂ ਤੁਸੀਂ ਕਦੀ ਆਉਂਦੇ ਸੋ ਨਾ, ਮਿਲਦੇ ਸੋ 2 ਮਹੀਨੇ ਬਾਅਦ, 4 ਮਹੀਨੇ ਬਾਅਦ, 6 ਮਹੀਨੇ ਬਾਅਦ, ਜਦੋਂ ਮੁੱਲਾ ਕੀ ਦੌੜ ਮਸਜਿਦ ਤੱਕ, ਉਹ ਕਹਿੰਦੇ ਕਿ ਜਦੋਂ ਫਿਰ ਰਾਹ ਪਿਆ ਜਾਣੇ ਤੇ ਬਾਹ ਪਿਆ ਜਾਣੇ, ਫਿਰ ਜਦੋਂ ਤੁਸੀਂ ਜਾਂਦੇ ਸੋ ਫਿਰ ਮਿਲਦੇ ਸੋ ਨਾ, ਉਸ ਤੋਂ ਇਲਾਵਾ ਤਾਂ ਕੋਈ ਜ਼ਰੀਆ ਹੀ ਨਹੀਂ ਸੀ, ਨਾ ਫੋਨ ਨਹੀਂ ਹੁੰਦੇ ਸਨ, ਕੁਛ ਨਹੀਂ। ਅਤੇ ਬਸ ਫਿਰ ਉਹ ਵਿਛੜ ਜਾਣਾ ਨਾ, ਉਹ ਵਿਛੋੜੇ ਬੜੇ ਹੀ ਜਿਹੜੇ ਨਾ ਦਰਦਨਾਕ ਹੁੰਦੇ ਸਨ ਕਿ ਆਂਖ ਓਝਲ ਪਹਾੜ ਓਝਲ। ਅਤੇ ਉਹ ਫਿਰ ਉਹ ਹਿਸਾਬ ਹੁੰਦਾ ਸੀ ਕਿ ਬਸ ਫਿਰ ਪਤਾ ਹੀ ਨਹੀਂ ਹੁੰਦਾ ਸੀ ਕਿ ਅਸੀਂ ਕਦੋਂ ਮਿਲਣਾ ਵੇ ਦੁਬਾਰਾ। ਉਹ ਟਾਈਮ ਬੜੇ ਮੁਸ਼ਕਿਲ ਸਨ ਸਾਡੀ ਜ਼ਿੰਦਗੀ ਦੇ। ਅਤੇ ਚਲੋ ਵੀ ਬੜੀ ਲੰਬੀ ਤਮਹੀਦ ਮੈਂ ਬੰਨ੍ਹ ਦਿੱਤੀ ਹੈ ਕਿ ਸੌਲਤ ਹੁਸੈਨ ਦਾ ਤਾਰੁਫ ਕਰਾਉਂਦੇ ਕਰਾਉਂਦੇ ਬਹੁਤ ਜ਼ਿਆਦਾ ਕੀ ਕਹਿੰਦੇ ਨੇ ਤਮਹੀਦ ਬਣ ਗਈ। ਬਹੁਤ ਸ਼ੁਕਰੀਆ ਸੌਲਤ ਤੁਹਾਡਾ। ਸੌਲਤ ਹੁਸੈਨ ਵੀ ਐਸੇ ਨੇ ਕਿ ਇੱਕ ਲਾਈਬਾ ਮੇਰੀ ਪੂਰੀ ਫੈਮਿਲੀ 'ਚੋਂ, ਔਰ ਇੱਕ ਸੌਲਤ ਹੁਸੈਨ, ਇਹਨਾਂ ਨੇ ਮੇਰਾ ਬੜਾ ਸਾਥ ਦਿੱਤਾ ਮੇਰੇ ਚੈਨਲ ਦੇ ਹਵਾਲੇ ਦੇ ਨਾਲ। ਇਹਨਾਂ ਨੇ ਡੇਲੀ ਬੇਸਿਸ 'ਤੇ ਮੇਰੀ ਵੀਡੀਓ ਦੇਖੀ, ਡੇਲੀ ਬੇਸਿਸ 'ਤੇ ਇਹਨਾਂ ਨੇ ਕਮੈਂਟ ਕੀਤਾ, ਔਰ ਇਹਨਾਂ ਨੇ ਮੈਨੂੰ ਬੜਾ ਸਾਥ ਦਿੱਤਾ ਪੂਰੀ ਫੈਮਿਲੀ 'ਚੋਂ। ਇੰਨੀ ਵੱਡੀ ਫੈਮਿਲੀ, ਉਹ 'ਚੋਂ 2 ਬੰਦੇ ਜਿਹੜੇ ਕੰਮ ਦੇ ਨਿਕਲੇ ਜੇ ਬਈ
ਉਹ ਤੇ ਬਾਕੀ ਜੇ ਸ਼ਬੀਰ ਹੁਸੈਨ ਸਾਹਿਬ ਨੇ ਕਿਹਾ अस्सलाम वालेकुम, ਬਹੁਤ ਵਧੀਆ। ਉਹਨਾਂ ਨੂੰ ਤਾਂ ਵੀ ਬੜਾ ਪਸੰਦ ਆਇਆ, ਬਹੁਤ ਵਧੀਆ ਉਹਨਾਂ ਨੇ ਲਿਖਿਆ। ਕੱਲ੍ਹ ਦਾ ਵਲੌਗ ਉਹਨਾਂ ਨੂੰ ਬੜਾ ਹੀ ਚੰਗਾ ਲੱਗਿਆ। ਤਾਂ ਉਹਨਾਂ ਲਿਖਿਆ ਕਿ ਹੱਥ ਦੇ ਬਣੇ ਸਵੈਟਰ, ਟੋਪੀਆਂ, ਕੋਟੀਆਂ ਅੰਮੀ ਨੇ ਬੁਣ ਬੁਣ ਕੇ ਪਵਾਈਆਂ ਨੇ ਸਾਰੇ ਬੱਚਿਆਂ ਨੂੰ। ਸਾਡੀ ਖਾਲਾ, ਮਾਮੀ, ਨਾਨੀ ਵੀ ਸਾਡੇ ਲਈ ਸਵੈਟਰ ਬਣਾਉਂਦੇ ਸਨ, ਪਰ ਫੁੱਫੀਆਂ, ਤਾਈਆਂ, ਚਾਚੀਆਂ ਕਦਰੇ ਨਹੀਂ ਕੁਝ ਬਣਾਇਆ। ਮੇਰੀ ਅੰਮੀ ਕਰੋਸ਼ੀਆ ਵੀ ਬਹੁਤ ਅੱਛਾ ਬਣਾ ਲੈਂਦੇ ਸਨ। ਤੇ ਉਹਨਾਂ ਨੇ ਕਿਹਾ ਕਿ ਸਾਡੀ ਅੰਮੀ ਨੇ ਬੜੀਆਂ ਸਾਨੂੰ ਜਰਸੀਆਂ ਤੇ ਟੋਪੀਆਂ ਤੇ ਕੋਟੀਆਂ ਬੁਣ ਪਵਾਈਆਂ ਨੇ। ਵਾਹ ਬਈ ਵਾਹ, ਜ਼ਬਰਦਸਤ। ਕਿ ਨਾਨੀ ਨੇ ਵੀ ਪਾਏ ਤੁਹਾਨੂੰ, ਤੇ ਤੁਹਾਡੀਆਂ ਖਾਲਾ ਨੇ ਵੀ ਪਾਏ। ਤੇ ਬਈ ਇਹ ਚਾਹ ਲਾਟ ਤੇ ਬਈ ਕਿ ਕਹਿੰਦੇ ਨੇ ਕਿਸਮਤ ਵਾਲਿਆਂ ਨੂੰ ਮਿਲਦੇ ਨਾ, ਕਿ ਮਾਸੀਆਂ ਵੀ ਤੁਹਾਨੂੰ ਕੁਛ ਕਰਕੇ ਦੇਣ ਤੇ ਤੁਹਾਨੂੰ ਮਾਮੀਆਂ ਵੀ ਬਣਾ ਕੇ ਦੇਣ। ਤੇ ਬੜਾ ਉਹ ਦੌਰ ਐਸਾ ਸੀ ਕਿ ਮੁਹੱਬਤਾਂ ਵਾਲਾ। ਕਿ ਔਰ ਔਰਤਾਂ ਕੋ ਦੇਖੋ ਇੰਨਾ ਘਰ ਦੇ ਕੰਮ ਦੇ ਬਾਵਜੂਦ, ਦੇਖੋ ਤੁਸੀਂ ਕਹਿੰਦੇ ਤੁਹਾਡੀ ਅੰਮੀ ਕਿੰਨਾ ਕਰਦੇ ਸਨ। ਇਸ ਤਰ੍ਹਾਂ ਅਸੀਂ ਆਪਣੀ ਅੰਮੀ ਨੂੰ ਦੇਖਿਆ ਕਿ ਘਰ ਦੇ ਵੱਡੇ ਵੱਡੇ ਵਿਹੜੇ ਨੇ, ਤੇ ਉਹਨਾਂ 'ਚ ਝਾੜੂ ਵੀ ਫੇਰਨੇ ਨੇ। ਉਹਨਾਂ 'ਚ ਪਾਣੀ ਦਾ ਪਹਿਲੇ ਤਰੌਂਕਾ ਲਾਇਆ ਜਾਂਦਾ ਸੀ, ਕੱਚੇ ਵਿਹੜੇ ਹੁੰਦੇ ਸਨ, ਪਾਣੀ ਦਾ ਤਰੌਂਕਾ ਲਾ ਕੇ ਫਿਰ ਝਾੜੂ ਫੇਰਿਆ ਜਾਂਦਾ ਸੀ ਕਿ ਜਿਹੜੀ ਮਿੱਟੀ ਹੈ ਨਾ ਉੱਡੇ ਨਾ। ਤੇ ਉਹ ਫਿਰ ਥੋੜ੍ਹਾ ਜਿਹੀ ਮਿੱਟੀ ਬਹਿ ਜਾਂਦੀ ਸੀ, ਫਿਰ ਝਾੜੂ ਫੇਰ ਕੇ ਸਾਫ਼ ਕੇ 2 ਟਾਈਮ ਵਿਹੜੇ ਸਾਫ਼ ਹੁੰਦੇ ਸਨ। ਫਿਰ ਭਾਂਡੇ ਹੱਥਾਂ ਨਾਲ ਧੋਣੇ, ਕੱਪੜੇ ਹੱਥਾਂ ਨਾਲ ਧੋਣੇ। ਤੇ ਉਸ ਤੋਂ ਬਾਵਜੂਦ ਵੀ ਔਰਤਾਂ ਇੰਨਾ ਟਾਈਮ ਕੱਢਦੀਆਂ ਸਨ ਕਿ ਆਪਣਾ ਸਿਲਾਈ, ਕਢਾਈ, ਬੁਣਾਈ, ਜੋ ਜੋ ਚੀਜ਼ਾਂ ਉਹਨਾਂ ਨੇ ਕਰਨੀਆਂ, ਔਰ ਮਿਲਣ ਜੁਲਣ ਵਾਸਤੇ ਵੀ ਟਾਈਮ ਕੱਢਦੀਆਂ ਸਨ। ਸਭ ਤੋਂ ਵੱਡੀ ਹੈਰਤ ਅੰਗੇਜ਼ ਗੱਲ ਤੇ ਇਹ ਵੇ ਕਿ ਅੱਜ ਮਸ਼ੀਨੀ ਦੌਰ ਹੈ, ਪਰ ਕਿਸੇ ਕੋਲ ਟਾਈਮ ਨਹੀਂ ਹੈ। ਹਰ ਬੰਦਾ ਕਹਿੰਦਾ ਇਹ ਟਾਈਮ ਹੀ ਨਹੀਂ ਮਿਲਿਆ। ਮੈਂ ਤਾਂ ਆਪ ਇਹ ਕਹਿੰਦੀ ਹਾਂ, ਫੋਨ ਕਿਸੇ ਨੂੰ ਨਾ ਕਰਾਂ ਕਹਿੰਦੀ ਟਾਈਮ ਹੀ ਨਹੀਂ ਮਿਲਿਆ। ਤੇ ਹੁਣ ਕਿੰਨਾ ਆਮ ਜੁਮਲਾ ਹੋ ਗਿਆ ਕਿ ਟਾਈਮ ਹੀ ਨਹੀਂ ਮਿਲਾ। ਤੇ ਉਹ ਟਾਈਮ ਨਹੀਂ ਮਿਲਾ ਵਾਲੀ ਗੱਲ ਜਿਹੜੀ ਹੈ ਨਾ, ਉਹ ਵੀ ਬੜੀ ਇੱਕ ਜੁਮਲਾ ਮਸ਼ਹੂਰ ਹੋ ਗਿਆ ਵੇ। ਹਰ ਕਿਸੇ ਦੀ ਜ਼ਿੰਦਗੀ 'ਚ ਇਸ ਟਾਈਮ ਹੀ ਨਹੀਂ ਮਿਲਾ ਨੇ ਕਬਜ਼ਾ ਕਰ ਲਿਆ ਵੇ। ਕਿ ਵਰਨਾ ਉਸ ਜ਼ਮਾਨੇ 'ਚ ਇੰਨਾ ਕੰਮ ਕਰਨ ਦੇ ਬਾਵਜੂਦ ਵੀ ਲੋਕ ਫਿਰ ਪੈਦਲ ਸਫ਼ਰ ਕਰਕੇ ਜਾ ਕੇ ਥੋੜ੍ਹੇ ਥੋੜ੍ਹੇ ਫਾਸਲਿਆਂ 'ਤੇ ਵੀ ਲੋਕ ਰਹਿੰਦੇ ਸਨ, ਪਰ ਆਪਣੇ ਰਿਸ਼ਤੇਦਾਰਾਂ ਨੂੰ ਜਾਂ ਦੋਸਤ ਅਹਿਬਾਬ ਨੂੰ ਮਿਲਣ ਵਾਸਤੇ ਜਾਂਦੇ ਸਨ। ਕੋਈ ਸ਼ਾਦੀ ਵੀ ਆ ਜਾਂਦਾ ਸੀ, ਉਹ ਪੂਰੀ ਲੈਨ ਪੈਦਲ ਦੌੜਦੀ ਸੀ। ਬਰਾਤਾਂ ਤੱਕ ਪੈਦਲ ਜਾਂਦੀਆਂ ਹੁੰਦੀਆਂ ਸਨ ਕਿ ਪੈਦਲ ਜਾਣਾ ਵੇ। ਤੇ ਲਾੜੇ ਵਿਚਾਰੇ ਨੇ ਸਿਹਰਾ ਬੰਨ੍ਹ ਲੈਣਾ ਵੇ, ਤੇ ਵਿਚਾਰਾ ਬੋਸਕੀ ਦਾ ਕੁੜਤਾ ਉਹਨੇ ਪਾ ਲੈਣਾ, ਤੇ ਚੱਲ ਵੀ ਟੁਰ ਮੁੰਡਿਆ ਅੱਗੇ ਸਿਹਰਾ ਲੱਗਿਆ ਹੁੰਦਾ ਸੀ। ਇੱਕ ਹਾਰ ਹੁੰਦਾ ਸੀ ਨੋਟਾਂ ਵਾਲਾ, ਤੇ ਉਹ ਲਾੜੇ ਦੀ ਪਛਾਣ ਹੁੰਦੀ ਸੀ। ਤੇ ਪੈਦਲ ਹੀ ਜਾਂਦੇ ਸਨ, ਕੁੜੀ ਵਿਆਹ ਕੇ ਲੈ ਕੇ ਆ ਜਾਂਦੇ ਸਨ। ਇਸ ਤਰ੍ਹਾਂ ਦੇ ਸਾਦੇ ਦੌਰ ਸਨ। ਇਸੀ ਤੋਂ ਉਸ ਵਕਤ ਕਈ ਇਲਾਕਿਆਂ 'ਚ ਅੱਜ ਵੀ ਹੈਗਾ ਵੇ, ਬਹੁਤ ਘੱਟ ਹੈ। ਡੋਲੀ ਦਾ ਰਿਵਾਜ ਸੀ ਕਿ ਬੱਚੀ ਨੂੰ ਪੈਦਲ ਨਹੀਂ ਤੁਰਾ ਕੇ ਲੈ ਕੇ ਆਉਂਦੇ ਸਨ, ਉਹਨੂੰ ਡੋਲੀ 'ਚ ਬਿਠਾ ਕੇ ਲਿਆਉਂਦੇ ਸਨ। ਕਿ ਉਹ ਕੁੜੀ ਕਿੱਥੇ ਪੈਦਲ ਟੁਰੇਗੀ, ਉੱਚਾ ਨੀਵਾਂ ਰਸਤਾ ਵੇ, ਦੁਲਹਨ ਨੇ ਸ਼ਰਮਾਏਗੀ। ਤੇ ਉਹ ਫਿਰ ਡੋਲੀ ਦਾ ਰਿਵਾਜ ਹੁੰਦਾ ਸੀ ਕਿ ਡੋਲੀ 'ਚ ਬਹਿ ਕੇ ਫਿਰ ਕੁੜੀਆਂ ਆਉਂਦੀਆਂ ਸਨ। ਇਸ ਤਰ੍ਹਾਂ ਪੈਦਲ ਹੀ ਲੋਕ ਜਾਂਦੇ ਸਨ, ਪੈਦਲ ਹੀ ਵਿਆਹ ਕੇ ਆ ਜਾਂਦੇ ਸਨ। ਕਈ ਮੀਲ ਪੈਦਲ ਚਲੇ ਜਾਂਦੇ ਸਨ ਕਿਉਂਕਿ ਸਵਾਰੀ ਇੰਨੀ ਜ਼ਿਆਦਾ ਆਮ ਨਹੀਂ ਸੀ। ਤੇ ਇਸ ਤਰ੍ਹਾਂ ਜਿਹੜਾ ਵੇ ਨਾ, ਤੁਸੀਂ ਦੱਸਿਆ ਕਿ ਤੁਹਾਡੀ ਅੰਮੀ ਕਰੋਸ਼ੀਆ ਵੀ ਬਣਾ ਲੈਂਦੇ ਸਨ। ਤੇ ਵੀ ਕਰੋਸ਼ੀਆ ਜਿਹੜਾ ਵੇ ਉਹ ਵੀ ਵਾਕਈ ਬੜਾ ਜ਼ਬਰਦਸਤ ਉਸ ਜ਼ਮਾਨੇ 'ਚ ਹੁੰਦਾ ਸੀ। ਅੱਜ ਲੈਸਾਂ ਬੜੀਆਂ ਬਣਾਈਆਂ ਬਾਜ਼ਾਰ 'ਚ ਆ ਗਈਆਂ ਨੇ, ਇੰਨੇ ਡਿਜ਼ਾਈਨ ਦੀਆਂ ਲੈਸਾਂ ਨੇ ਕਿ ਤੁਸੀਂ ਜਾਓ ਤੁਹਾਨੂੰ ਸਮਝ ਹੀ ਨਹੀਂ ਲੱਗਦਾ ਅਸੀਂ ਕਿਹੜਾ ਲਈਏ ਤੇ ਕਿਹੜਾ ਛੱਡੀਏ। ਪਰ ਉਸ ਜ਼ਮਾਨੇ 'ਚ ਕਰੋਸ਼ੀਆ ਦੇ ਡਿਜ਼ਾਈਨ ਵੀ ਇੱਕ ਦੂਸਰੇ ਕੋਲੋਂ ਪੁੱਛੇ ਜਾਂਦੇ ਸਨ। ਕਰੋਸ਼ੀਆ ਵੀ ਬੜੀ ਮਹਾਰਤ ਨਾਲ ਬਣਦਾ, ਇੰਨਾ ਕਿ ਲੋਹੇ ਦੀ ਇੱਕ ਹੁੰਦੀ ਸੂਈ ਜੀ, ਲੰਮੀ ਜੀ ਗਡੂਈ, ਲੰਮਾ ਜਿਹਾ ਹੁੰਦਾ, ਉਹਦੇ ਹਲਕਾ ਜਿਹਾ ਕੋਨਾ ਮੋੜਿਆ ਹੁੰਦਾ, ਪਰ ਉਸ ਨੂੰ ਫਿਰ ਧਾਗੇ ਨੂੰ ਇਸ ਤਰ੍ਹਾਂ ਕਰਕੇ ਉਹ ਵੀ ਬੜੀ ਮਹਾਰਤ ਨਾਲ ਬਣਦਾ ਸੀ। ਤੇ ਸ਼ਬੀਰ ਹੁਸੈਨ ਨੇ ਕਿਹਾ ਕਿ ਕਰੋਸ਼ੀਆ ਵੀ ਬਣਾਉਂਦੇ ਸਨ। ਤੇ ਕਰੋਸ਼ੀਆ ਬਈ ਬੜੀ ਮਹਾਰਤ ਨਾਲ ਬਣਦਾ ਸੀ, ਜਿਹਨਾਂ ਔਰਤਾਂ ਨੂੰ ਆਉਂਦਾ ਸੀ ਨਾ ਬਹੁਤ ਜ਼ਿਆਦਾ। ਉਹਦੇ ਵਿੱਚ ਫਿਰ ਮੋਤੀ ਵੀ ਲਾਏ ਜਾਂਦੇ ਸਨ। ਕਿ ਸਾਦਾ ਕਰੋਸ਼ੀਆ ਵੀ ਬਣਦਾ ਸੀ, ਵਿੱਚ ਮੋਤੀ ਪਰੋ ਕੇ ਉਹਦਾ ਵੀ ਡਿਜ਼ਾਈਨ ਬਣਾਇਆ ਜਾਂਦਾ ਸੀ। ਬੜੇ ਬੜੇ ਹੁਨਰਮੰਦ ਔਰਤਾਂ ਦਾ ਦੌਰ ਸੀ ਕਿ ਇਹਨਾਂ ਹਰ ਕੰਮ ਹੱਥ ਦੇ ਨਾਲ ਕਰਨਾ, ਔਰ ਇੱਕ ਤੋਂ ਇੱਕ ਚੀਜ਼ ਬਣਾ ਕੇ ਉਹ ਆਪਣੇ ਬੱਚਿਆਂ ਨੂੰ ਪਵਾਉਂਦੀਆਂ ਸਨ, ਸ਼ੌਕ ਪੂਰੇ ਕਰਦੀਆਂ ਸਨ। ਇਸ ਤਰ੍ਹਾਂ ਅਲੱਗ ਥਲੱਗ ਬਾਜ਼ਾਰ ਜਾਣ ਦੇ, ਬ੍ਰਾਂਡਸ ਖਰੀਦਣ ਦੇ ਲੋਕਾਂ ਕੋਲ ਵਸਾਇਲ ਨਹੀਂ ਸੀ। ਨਾ ਉਸ ਵੇਲੇ ਬ੍ਰਾਂਡ ਹੈਗੇ ਸਨ, ਨਾ ਲੋਕਾਂ ਨੂੰ ਪਤਾ ਸੀ, ਨਾ ਲੋਕਾਂ ਨੂੰ ਖੁਆਇਸ਼ ਸੀ। ਉਹ ਖੁਦ ਹੀ ਆਪਣੇ ਮਦਦ ਆਪ ਦੇ ਤਹਿਤ ਕਿ ਚੰਗੇ ਚੰਗੇ ਡਿਜ਼ਾਈਨ ਬਣਾਈਏ। ਮਾਵਾਂ ਨੂੰ ਸ਼ੌਕ ਹੁੰਦੇ ਸਨ, ਚਾਹ ਹੁੰਦੇ ਸਨ। ਦੇਖੋ ਸ਼ਬੀਰ ਹੁਸੈਨ ਸਾਹਿਬ ਨੇ ਕਿਹਾ ਮੇਰੀ ਅੰਮੀ ਨੇ ਕਿੰਨੀਆਂ ਸਾਨੂੰ ਚੀਜ਼ਾਂ ਬਣਾ ਪਵਾਈਆਂ ਨੇ। ਤੇ ਇਸ ਤਰ੍ਹਾਂ ਵਾਕਈ ਮਾਵਾਂ ਨੂੰ ਚਾਹ ਹੁੰਦੇ ਸਨ ਆਪਣੇ ਕੰਮਾਂ ਵਿੱਚੋਂ ਟਾਈਮ ਕੱਢ ਕੇ। ਔਰ ਕਿੰਨੀਆਂ ਅਜ਼ੀਮ ਔਰਤਾਂ ਸਨ। ਮੈਂ ਕਹਿੰਦੀ ਹਾਂ ਕਿ ਬਈ ਗੱਲ ਹੀ ਛੱਡ ਦਿਓ ਉਹਨਾਂ ਔਰਤਾਂ ਦੀ ਜਿੰਨੀ ਮੁਸ਼ੱਕਤ ਉਹਨਾਂ ਨੇ ਕੀਤੀ ਹੈ। ਤੇ ਵਾਹ ਬਈ ਐਵੇਂ ਤਾਂ ਨਹੀਂ ਕਹਿੰਦੇ ਮਾਂ ਤੁਝੇ ਸਲਾਮ। ਤੇ शफाक अहमद कह रहे ने अस्सलाम वालेकुम, क्या हाल है जी, यहाँ भी बारिश हो गई है। अल्हम्दुलिल्लाह अल्हम्दुलिल्लाह, हाल ठीक है सर जी। माफ़ी चाहनी है तुहाडे कोलों कि ਉਹੀ ਜਿਵੇਂ ਹੁਣ मैं थोड़ी देर पहले कहा कि टाइम ही नहीं है, बई टाइम ही नहीं है साडे कोल।
तो मैं जुमला किया वे तो मैं कहनी हाँ कि टाइम मिलते ही तुहानू फोन करांगी। तुहाडा की कहते बहुत शुक्रिया कि तुसीं मैसेज भी किया सी, पर इशफाक यकीन मनो कि मैनू टाइम नहीं मिलिया। तो मैं इंशाअल्लाह अज पूरी कोशिश करांगी कि तुहाडे नाल गल करा। यह व्लॉग देखने तो पहलों मैं सुरखरू हो जावां, तुहाडे नाल गल करन च कामयाब हो जावां। तो की कहते ने वरना फिर वो मसला हो जाएगा। इशफाक दी भी मेरी बड़ी एक साड़ी दोस्ती है, बड़ा अच्छा साड़ा रिश्ता भी है। तो मेरा भांजा पर है भी कि साढ़े दोस्ताना साड़ा माहौल है कि मैं इशफाक ने हर गल मेरे नाल कर लेनी तो मैं उहदे नाल कर लेनी है। असी अच्छे दोस्त ही। इशफाक मैनू सर जी कहते हैं, बुलाते हैं भी सर जी की हाल है। तो मैं उन्होंने कह देनी भी सर जी मैं ठीक हाँ, वो मेरे सर जी ने। तो सर जी अज इंशाअल्लाह कोशिश करांगे कि गल करिए, ना कर सकी तो माफ़ कर दियो, बहरहाल होएगी ज़रूर इंशाअल्लाह, जल्दी गल होएगी। तो शब्बीर हुसैन साहब ने लिखा कि जड़ा ना शायरी तो मैं भी करता सी, घर दे एक एक बंदे नूं बिठा के सुनांदा सी ते वो सारे सब वाह वाह भी करते सी। लो भी तुसी ताज़ा शायरी पढ़ो तो वाह वाह करो। तो बहुत शुक्रिया शब्बीर हुसैन साहब कि तुसी सानू इस काबिल समझिया कि अपनी शायरी सानू भेजी लिख के। और बहुत शुक्रिया कि तुसी घर वालियां नू फड़ फड़ के बिठाते सो कि मेरी शायरी सुन लवो। इस तरह जो असी भी होंगे सन, मैं थोड़ा जा याद आ गया कि असी भी कोई खाना बना लेने सन। कोई खाना बना लेना सीख के किसी सहेली को लोग उस जमाने इस तरह तो नहीं होता सी पसीने तो जान खाधी हुई है, पसीना ही आई जा रहा है। उस जमाने इस तरह तो नहीं होता कि यूट्यूब पर भी सर्च कर लो तो रेसिपी तुहानू मिल जाएगी, यह तो नहीं होता सी। उस जमाने किसी सहेली को पूछना तो किसी को ऐसा रेसिपी पूछ के कोई खाना बना लेना तो सारिਆਂ ਨੂੰ चखाना भी चख लवो साडा खाना चख लवो। बाद लोग देख के डर जाते होंगे सर यह पकिया की है, पर असीं जोर ही खवाने सर चखो सानू कुछ दसो कि चंगा बनिया कि नहीं बनिया। पुप्पो के घर छोटी जी प्याली च लै जाना, उन्होंने चखाना, उन्होंने बच्चियां कुछ बनाना थोड़ा जिहा सानू चखाना कि भी चखो कि ऐसी बनिया की शाकार वजूद में आ जाए। इस तरह फिर बच्चियां करदियां होंदियां सन। तुहाडी शायरी वाली गल तो याद आ गया। मैनू याद है कि एक दफ़ा मैं कौरमा बनाया, फस्ट टाइम कौरमा बनाया क्योंकि उस जमाने कौरमा इन्नी आम एक डिश नहीं सी। साडे महल्ले चो सादा गोश्त ही पकदा हुंदा सी ते जिवें गोश्त बकरे का पकदा वे, साडे घरां चो पंजाबी स्टाइल का गोश्त पकदा हुंदा सी। ते फिर वो मेरे एक दोस्त हैं उर्दू स्पीकिंग, उन्होंने घर अस कदी जांदे सी, बड़ा अच्छा खुशबूदार कौरमा उर्दू स्पीकिंग की खास एक डिश है। तो हुण तो शादियां तो भी बड़ा आम बनदा वे। तो वह असी की कहते हैं उन्होंने फिर मैं वो सीखिया कि पूछिया कि दस, उन्हें मैं दसिया ऐसे बनाते हैं ऐसे बनाते हैं ऐसे करते हैं। अम्मी ने दस दिता तो असी वो मैं घर च अम्मी क्या अम्मी मैं कौरमा बनाना भी कुछ भी हो जाए। अम्मी ने क्या अच्छा बना लै। वो थोड़ा जिहा मैंने गोश्त देता, और जिवें सहेली ने दसिया उस कर कुर के बना बनू के बड़ी मैं खुश, क्योंकि मैंने बड़ा शौक होंदा सी कोई चीज़ इस तरह की जिवें तुसीं शायरी के हवाले नाल कह रहे कि पकाइए खवाइए। और सब तो ज़्यादा शौक होंदा सी कि अब्बू आण तो अब्बू नूं खवाइए, क्योंकि साडे अब्बू खाण पीण दे बड़े शौकीन सन। मतलब घर का पक्के ही खाते सन, लेकिन एवं कि ज़रा अच्छा गोश्त हो, पुलाव हो, भुजिया गोश्त हो, मतलब कि खाण पीण के शौकीन सन। तो मैनू बड़ा इंतज़ार सी कि अब्बू आण। बाकी घर वाले ने खाधा तो उन्होंने चलो कहता हाँ हाँ ठीक है, दिल रखने वास्ते कह दिता। मैनू शिद्दत नाल अब्बू का इंतज़ार सी कि अब्बू आण तो अब्बू सानू मैं अब्बू नूं जल्दी ना खिला देवां ताकि मैनू पता चले कि मैं की अज कारनामा अंजाम दिता, अब्बू नूं चंगा लग्या कि नहीं। अब्बू आए जदों तो वो फिर मैं अब्बू नूं कहा कि अब्बू जी लो मैं बनाया अज सालन, खाना मैं ही देनी होंदी सी रात को। जो अब्बू आते सन मेरी ही ड्यूटी होंदी सी कि अब्बू नूं खाना गर्म करके देना, फिर उस तो बाद 2 कप चाह बनानी, एक अब्बू ने पीनी एक मैं पीनी, और सारे दुध की मलाई मैं अपनी चाह के उत्ते पा लैनी होंदी सी। अब्बू ने मैं कहा कि अब्बू जी तुसीं की कहंदे ने ए खाओ जल्दी जल्दी जल्दी। मैं मतलब मामूल नालों भी ज़्यादा फुर्तियां दिखाइयां, रख दिता। अब्बू ने खाधा तो मैं देखा हूँ अब्बू नंबर से, क्योंकि साढ़े अब्बू की आदत सी एक कि सर नंबर देंदे होंदे सन। खाना सी कुछ बनाना या कुछ करना ना, अब्बू ने कहना 100 चो इन्ने नंबर, 100 चो इन्ने नंबर। तो असीं भी खुश हो जाते होंदे सी कि अज इन्ने नंबर मिल गए ने। मैनू इंतज़ार सी कि अब्बू देखो 100 चो किन्ने नंबर देंदे ने। तो अब्बू चुप करके खाण, मैं देखा अब्बू कुछ बोले चाले। मैं कहा अब्बू जी चंगा बनिया। अब्बू कहने ए की पकाया, ए कोई खाण वाली शै है। 100 चो 0 नंबर। ओए होए
ਅੱਬੂ ਨੇ 100 ਚੋਂ 0 ਨੰਬਰ ਦਿੱਤਾ, ਮੈਨੂੰ ਜ਼ਿੰਦਗੀ 'ਚ ਉਹ 0 ਨਹੀਂ ਭੁੱਲਦਾ। ਮੈਂ ਰੋ 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 ਮੇਰਾ ਹਾਲਤ ਬੁਰੀ ਹੋ ਗਈ। ਇੰਨਾ ਮੈਨੂੰ ਰੋਣ ਆਇਆ ਕਿ ਅੱਬੂ ਨੇ 100 ਚੋਂ 0 ਨੰਬਰ ਦੇ ਦਿੱਤਾ ਤੇ ਮੈਨੂੰ ਰੋਈ ਜਾਵਾਂ, ਮੈਂ ਰੋਈ ਜਾਵਾਂ। ਅੰਦਰੋਂ ਦਿਲ ਨਾ, ਉਹ ਕਹਿੰਦੇ ਨਾ ਦਿਲ ਟੁੱਟਦਾ ਹੈ, ਆਵਾਜ਼ ਆਤੀ ਹੈ। ਵਾਕਈ ਵੀ ਉਹ ਐ ਹੀ ਹੋਇਆ ਸੀ ਮੇਰੇ ਨਾਲ ਵੀ ਕਿ ਅੰਦਰੋਂ ਡਸ ਕਰਕੇ ਕੋਈ ਚੀਜ਼ ਟੁੱਟ ਗਈ ਤੇ ਆਵਾਜ਼ ਆਈ ਬੜੀ ਜ਼ੋਰ ਦੀ। ਅੰਮੀ ਕਹਿਣ ਲੱਗੇ ਕਿ ਅੰਮੀ ਕਹਿੰਦੇ ਚਲੋ ਬੱਚੀ ਉਹਨੇ ਬਣਾਇਆ ਸੀ, ਤੁਸੀਂ ਉਹਦਾ ਦਿਲ ਹੀ ਰੱਖ ਲੈਂਦੇ, ਕਹਿ ਦਿੰਦੇ ਚੰਗਾ ਬਣਿਆ, ਤੁਸੀਂ ਹੁਣ ਉਹਨੂੰ ਰਵਾ ਦਿੱਤਾ। ਅੱਬੂ ਕਹਿੰਦੇ ਜਦੋਂ ਉਹਨੇ ਅੱਛਾ ਬਣਾਇਆ ਹੀ ਨਹੀਂ ਤੇ ਮੈਂ ਫਿਰ ਕਿਸ ਤਰ੍ਹਾਂ ਕਹਿ ਦੇਵਾਂ ਕਿ ਚੰਗਾ ਬਣਾਇਆ। ਐਵੇਂ ਖਾਮ ਕਹਿ ਦੇਵਾਂ ਫਿਰ ਆਇੰਦਾ ਵੀ ਇਸ ਤਰ੍ਹਾਂ ਹੀ ਬਣਾਏਗੀ ਤੇ ਭੈੜੇ ਭੈੜੇ ਚੀਜ਼ਾਂ ਬਣਾ ਕੇ ਸਾਨੂੰ ਖਵਾਏਗੀ। ਇੱਕ ਦਫਾ ਪਹਿਲੀ ਦਫਾ ਹੀ ਦੱਸ ਦਿਓ ਕਿ 100 ਚੋਂ 0 ਨੰਬਰ ਤੇ ਜਾਨ ਛੁਡਾ ਲਓ ਆਪਣੀ। ਉਹ 100 ਚੋਂ 0 ਜਿਹੜਾ ਵੇ ਨਾ ਅੱਜ ਤੱਕ ਨਹੀਂ ਭੁੱਲਿਆ। ਉਹ ਇੱਕ ਵਾਹਿਦ ਇੱਕ ਡਿਸ਼ ਮੈਂ ਬਣਾਈ ਸੀ ਜਿਹੜੀ ਅੱਬੂ ਨੇ 100 ਚੋਂ 0 ਨੰਬਰ ਦਿੱਤਾ। ਤੇ ਅੱਬੂ ਇਸ ਹਵਾਲੇ ਨਾਲ ਵੀ ਯਾਦ ਨੇ ਕਿ 100 ਚੋਂ ਕਿੰਨੇ ਕਿੰਨੇ ਨੰਬਰ। ਕਦੀ ਅੱਬੂ ਕਹਿੰਦੇ 100 ਚੋਂ 100 ਨੰਬਰ ਤੁਹਾਨੂੰ ਇੰਨਾ ਅੱਛੀ ਅਸੀਂ ਕੋਈ ਸ਼ੈ ਬਣਾ ਲੈਂਦੇ ਸਾਂ ਕਿ ਸਾਨੂੰ 100 ਚੋਂ 100 ਵੀ ਮਿਲ ਜਾਂਦੇ ਸਨ। ਪਰ ਐਵੇਂ ਇਹ 100 ਚੋਂ 0 ਜਿਹੜਾ ਮਿਲਿਆ ਨਾ ਉਹ ਵੀ ਯਾਦ ਹੈ। ਤੁਹਾਡੀ ਸ਼ਾਇਰੀ ਦੇ ਹਵਾਲੇ ਨਾਲ ਗੱਲ ਯਾਦ ਆ ਗਈ ਤੇ ਮੈਂ ਗੱਲ ਕਰ ਦਿੱਤੀ ਸੀ। ਚਲੋ ਵੀ ਅਸੀਂ ਤੁਹਾਡੀ ਸ਼ਾਇਰੀ ਪੜ੍ਹਨੇ ਆ, ਬੜੀ ਜ਼ਬਰਦਸਤ ਕਿਸਮ ਦੀ ਸ਼ਾਇਰੀ ਲੱਗ ਰਹੀ ਹੈ। ਤੇ ਪਸੀਨਾ ਸਾਫ਼ ਕਰ ਲਈਏ। ਇਹ ਪਸੀਨਾ ਜਿਹੜਾ ਹੈ ਨਾ ਇਹ ਪਿੱਛਾ ਨਹੀਂ ਸਾਡਾ ਛੱਡੇਗਾ। तेरी तमन्ना तेरी चाहत नहीं रही, वस्ल में भी राहत नहीं रही, लफ्ज़ क्यों कर बयां करें मुद्दा, लहजों में सराहत नहीं रही, कश तो खूं है लाशें हर जगह, खबर के कत्लो गारत नहीं रही, शर्फ नहीं मिलता कबूलियत का अब, मनाजातों में लजाजत नहीं रही, लजाहत नहीं रही, हर चंद है बाएं कबाएं दस्तारें, शहर का शहर नंगे शराफत नहीं रही, नकल किया कि है असल हो कैसे हो यकीन, फरेब महवे रक्स सदाकत नहीं रही, नकल किया कि है असल कैसे हो यकीन, फरेब महवे रक्स सदाकत नहीं रही। बई वाह बई वाह 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 बहुत अच्छा तुसी लिखिया। वाकई बई तुसी जड़ा अल्फाज लिखे ने ना बहुत अच्छे ने। शबीर हुसैन साहब बहुत अच्छी शायरी है ताड़ी कि मनाजातों में लजाहत नहीं रही और कश तो खूं है लाशें हर जगह, खबर के कत्लो गारत नहीं रही। ओए होए होए ज़बरदस्त बहुत अच्छा तुसी लिखिया वे। लेकिन मैं उन्ना अच्छा पढ़ नहीं सकी है, माफ़ी चाहनी हाँ कि मैनू उन्ना अच्छा, क्योंकि मैनू उर्दू जबान ते इन्ना अबूर हासिल नहीं है। तो यदा लहजा जड़ा हुंदा वे ना खास लफ्ज़ की अदायगी करनी वो थोड़ा बहुत फिर फ़र्क आ जाता वे। बहरहाल मैं इन्ना अच्छा पढ़िया नहीं जिन्नी अच्छी ताड़ी तहरीर है। बहुत शुक्रिया कि तुसी इस काबिल समझिया कि तुसी ताज़ा तरीन अशार सानू रवाना कीते अमरीका तो। इस्लामाबादों मैनू आई है फैक्स, सोनिया दे उत्ते लगे करेगा टैक्स। तो इस्लामाबादों आई है फैक्स, सोनिया दे उत्ते लगे करेगा टैक्स। तो इस सानू अमेरिका तो आए ने जी अशार, शबीर हुसैन साहब ने भेजे ने, बड़े अच्छे शेर ने। तो बहुत बहुत शुक्रिया। तुसी अपनियां बचपन दियां यादां भी शेयर साडे नाल कीतियां कि वो टोपियां ते वो जर्सियां जो मावां बनांदियां हुंदियां सन। तुसी कहा कि मैनू नानी और मासियां और सब ने चाह लाड कीते ने ते वो भी तुसी अपना शेयर कीतियां ते तुसी अपनी शायरी भी साडे नाल शेयर कीती। ताज़ा तरीन कलाम तो सानू नवाजिया, होर की चाहिदा वे भी सानू होर की चाहिदा होए कि दोस्त तुहानू इस काबिल समझण कि अपने ताज़ा तरीन अशार ना तुहानू नवाज देन। तो बई फिर तो गल ही मुक गई ना, फिर तो बह जा हो जाती है। तो चलो जी बहुत शुक्रिया तुहाडी सारियां दी मुहब्बतां दा। अज हुण जब तक मैं ब्लॉग अपना बना रही हाँ उदों तक जड़ा कॉमेंट ਜਿਹੜੇ ਕੱਲ ਵਾਲੇ बस इन्ने ही आए ने। तो मैं फिर जड़ा ना हुण अगे सारे अपलोड करनी है। बाद दफा फिर मैं जो जोड़ के वीडियो अपलोड ते लानी है उस तो बाद भी एक दो कॉमेंट आ जाता वे, पर है कि उदों तक बहुत देर तीर कमान से ऐसे निकल चुका होता है। तो वो फिर इस तरह जड़ा ना हो जाता वे। तो यह देखो जी मैं उस दिन जड़ा करके आई ना, यह देखो और जो ब्लड लिया ना मेरे वो ऐसा होया क्या देखो कि निशान पै गया। मैं जड़ा ना कल मैंने दर्द हो गई थे बांह ते, मैं 2 दिन तो दर्द हो रहा सी। मैं पता नहीं मेरी इत्थे कोनी इत्थे की हो गया वे। तो कल जो मैं कपड़े च नहान गई कपड़े च कोई हुई मैं देखिया हो ताडा भला होवे
ਕਿ ਇਹ ਤਾਂ ਐਡਾ ਵੱਡਾ ਬਣਿਆ ਔਰ ਇਹ 'ਚ ਦਰਦ ਵੀ ਹੈ। ਤੇ ਮੇਰੇ ਬਲੱਡ ਲੈਣ 'ਚ ਥੋੜ੍ਹਾ ਜਿਹਾ ਹੁੰਦਾ ਵੀ ਮਸਲਾ ਕਿ ਇੱਥੋਂ ਜਦੋਂ ਵੀ ਬਲੱਡ ਲੈਂਦੇ ਨਾ ਮੈਨੂੰ ਇੰਨੀ ਜਲਦੀ ਨਹੀਂ ਮਿਲਦਾ। ਇੱਥੋਂ ਪਾਕਿਸਤਾਨ 'ਚੋਂ ਤਾਂ ਇੱਥੇ ਫਟਾਫਟ ਲੈ ਲੈਂਦੇ ਨੇ ਕਿ ਇੱਥੋਂ ਨਹੀਂ ਮਿਲਦਾ ਤਾਂ ਇੱਥੋਂ ਕੱਢ ਲਵੋ। ਇੱਥੇ ਜਿਹੜਾ ਨਾ ਇੱਥੋਂ ਬਹੁਤ ਘੱਟ ਕੱਢਦੇ ਨੇ, ਜਦ ਨਹੀਂ ਉਹ ਕੱਢਦੇ, ਉਹ ਕਹਿੰਦੇ ਨਹੀਂ ਜੀ ਇੱਥੋਂ ਹੀ ਅਸੀਂ ਲੈਣਾ। ਤਾਂ ਉਹਨੇ ਫਿਰ ਸਾਰੇ ਉੱਥੋਂ ਹੀ ਕੱਢਿਆ ਤੇ ਬੰਦੇ ਕੋ ਨਸ਼ਰ ਜਿਹੜਾ ਹੋਇਆ ਪਿਆ ਵੇ। ਤੇ ਚਲੋ ਜੀ, ਇਹ ਕਹਿੰਦੇ ਸਾਡੀ ਗੱਪਸ਼ਪ ਤੇ ਅੱਛੀ ਹੋ ਗਈ। ਉਹਨਾਂ ਜ਼ਮਾਨਿਆਂ ਨੂੰ ਵੀ ਅਸੀਂ ਜ਼ਿਕਰ ਕਰ ਲਿਆ, ਉਹਨਾਂ ਜ਼ਮਾਨਿਆਂ ਨੂੰ ਅਸੀਂ ਯਾਦ ਕੀਤਾ ਕਿ ਜਦੋਂ ਘਰਾਂ ਵਿੱਚ ਹੀ ਸਾਰੇ ਕੰਮ ਹੁੰਦੇ ਸਨ, ਘਰਾਂ ਵਿੱਚ ਹੀ ਔਰਤਾਂ ਜਿਹੜਾ ਨਾ ਹਰ ਕੰਮ ਜਿਹੜਾ ਨਾ ਉਹਨਾਂ ਨੇ ਖੁਦ ਕਰਨਾ ਹੁੰਦਾ ਸੀ। ਮੰਜੀਆਂ ਉੱਡਦੀਆਂ ਸਨ ਔਰਤਾਂ, ਫਿਰ ਕੀ ਕਹਿੰਦੇ ਨੇ ਰਜ਼ਾਈਆਂ ਨੂੰ ਗੰਦੇ ਲਾਣੇ, ਮਤਲਬ ਕਿਹੜਾ ਕੰਮ ਸੀ ਨਾ ਜਿਹੜੀ ਔਰਤ ਨਹੀਂ ਕਰਦੀ ਸੀ। ਸ਼ਾਇਦ ਕੋਈ ਪੱਠੇ ਵੱਢਣ ਵੀ ਔਰਤਾਂ ਜਾਂਦੀਆਂ ਹੁੰਦੀਆਂ ਸਨ, ਫਿਰ ਪੱਠੇ ਲਿਆ ਕੇ ਮੱਝਾਂ ਨੂੰ ਪਾਣੇ, ਧਾਰਾਂ ਚੋਣੀਆਂ, ਫਿਰ ਕੀ ਕਹਿੰਦੇ ਨੇ ਉਹਨਾਂ ਨੂੰ ਕਰਨਾ, ਸਾਰੇ ਕੰਮ ਔਰਤਾਂ ਕਰਦੀਆਂ। ਅਸੀਂ ਸ਼ਫਾਕ ਹੋਰਾਂ ਦੇ ਪਿੰਡ ਜਦੋਂ ਜਾਂਦੇ ਸਾਂ, ਸ਼ਫਾਕ ਨੂੰ ਯਾਦ ਹੋਣਾ, ਸ਼ਫਾਕ ਹੋਰਾਂ ਦੀ ਭੂਆ ਹੁੰਦੇ ਸਨ ਬਾਜੀ ਬਸ਼ੀਰਾ, ਤੇ ਉਹਨਾਂ ਨੇ ਵੀ ਮੱਝਾਂ ਨੂੰ ਸੰਭਾਲਣਾ ਕਰਨਾ ਔਰ ਕੀ ਕਹਿੰਦੇ ਨੇ ਫਿਰ ਟਾਈਮ ਦੇ ਨਾਲ ਜਾ ਕੇ ਮੱਝਾਂ ਦੀਆਂ ਧਾਰਾਂ ਕੱਢਣੀਆਂ, ਤੇ ਉਹਨਾਂ ਨੇ ਫਿਰ ਦੁੱਧ ਲੈ ਕੇ ਆਉਣਾ, ਫਿਰ ਦੁੱਧ ਨੂੰ ਗਰਮ ਕਰਨਾ, ਫਿਰ ਚਾਟੀਆਂ 'ਚ ਉਹਨੂੰ ਜਾਗ ਲੱਗਣੀ, ਫਿਰ ਸਵੇਰੇ ਸਵੇਰੇ ਮੱਖਣ ਨਿਕਲਦੇ ਹੁੰਦੇ ਸਨ ਤੇ ਬੜੇ ਜ਼ਬਰਦਸਤ ਹੁੰਦੇ। ਤੇ ਉਹ ਬਾਜੀ ਬਸ਼ੀਰਾਂ ਦੀ ਵੀ ਯਾਦ ਆਉਂਦੀ ਹੈ ਕਿ ਉਹ ਭੂਆ, ਸਾਰੇ ਕਹਿੰਦੇ ਸਨ ਭੂਆ ਨੇ ਫਿਰ ਉੱਠ ਜਾਣਾ ਤੇ ਭੂਆ ਨੇ ਬਸ ਬਈ ਮੈਂ ਕਹਿੰਦੀ ਸਾਂ ਭੂਆ ਸ਼ਾਇਦ ਕੋਈ ਲੋਹੇ ਦੀ ਬਣੀ ਹੋਈ ਭੂਆ ਸੀ, ਕਿਉਂਕਿ ਆਮ ਇਨਸਾਨ ਤੇ ਨਹੀਂ ਲੱਗਦੀ ਸੀ ਭੂਆ, ਕਿਉਂਕਿ ਬੈਠਦੇ ਹੀ ਨਹੀਂ ਸਨ। ਜੋ ਬਾਜੀ ਉੱਠਦੇ ਸਨ ਨਾ ਬਈ ਚੱਲ ਸੋ ਚੱਲ, ਇੱਧਰ ਜਾ ਉੱਧਰ ਜਾ, ਇਹ ਕਰ, ਛੱਲੀਆਂ ਨੂੰ ਘੇਰ, ਬੈਠੇ ਨੇ ਸਾਡੇ ਕੋਲ ਆ ਕੇ ਤਾਂ ਵੀ ਛੱਲੀਆਂ ਘੇਰ ਰਹੇ ਨੇ, ਗੱਲਾਂ ਕਰ ਰਹੇ ਨੇ, ਛੱਲੀਆਂ ਘੇਰਨ ਲੱਗ ਗਏ ਨੇ, ਕੋਈ ਉਹ ਬਣਾਉਣ ਲੱਗ ਗਏ ਨੇ, ਕੋਈ ਧਾਗਾ ਧੁਗਾ ਬਣਾਉਣ ਲੱਗ ਗਏ ਨੇ, ਕੋਈ ਰੱਸੀ ਡੋਰੀ ਸਿੱਧੀ ਪੇ ਕਰਦੇ ਨੇ, ਕੁਛ ਨਾ ਕੁਛ ਉਹ ਕਰ ਰਹੇ ਨੇ ਕਿ ਇੰਨਾ ਮਤਲਬ ਉਹਨਾਂ ਦਾ ਉਹ ਸੀ ਕਿ ਵਿਹਲੇ ਨਹੀਂ ਬੈਠਣਾ, ਬਸ ਕੁਛ ਨਾ ਕੁਛ ਉਹਨਾਂ ਦੇ ਹੱਥ ਵਿੱਚ ਹੁੰਦਾ ਸੀ ਜਿਹੜਾ ਉਹ ਕੁਛ ਨਾ ਕੁਛ ਕਰਦੇ ਰਹਿੰਦੇ ਸਨ। ਤੇ ਇਸ ਤਰ੍ਹਾਂ ਉਹ ਕਿੰਨੀਆਂ ਅਜ਼ੀਮ ਔਰਤਾਂ ਸਨ ਕਿ ਜਿਨ੍ਹਾਂ ਨੂੰ ਨਾ ਫਿਕਰ ਹੁੰਦੀ ਸੀ ਕਿ ਅਸੀਂ ਪਾਰਲਰ ਜਾਣਾ ਵੇ, ਨਾ ਫਿਕਰ ਹੁੰਦੀ ਸੀ ਅਸੀਂ ਬਾਲ ਕਲਰ ਕਰਨੇ ਨੇ, ਨਾ ਫਿਕਰ ਹੁੰਦੀ ਸੀ ਕਿ ਅਸੀਂ ਕੋਈ ਮੋਇਸਚਰਾਈਜ਼ਰ ਲਾਣਾ ਵੇ, ਅਸੀਂ ਕੋਈ ਸਨ ਬਲੌਕ ਲਾਣਾ ਵੇ। ਉਹ ਸਿਰਫ ਕੰਮ ਕਰਦੀਆਂ ਸਨ, ਉਹ ਸਿਰਫ ਕੰਮ ਕਰਦੀਆਂ ਸਨ, ਹੋਰ ਉਹਨਾਂ ਦਾ ਕੋਈ ਉਹ ਨਹੀਂ ਹੁੰਦਾ ਸੀ। ਬਹੁਤ ਜ਼ਿਆਦਾ ਹੋ ਗਿਆ ਤੇ ਮਹਿੰਦੀ ਕੋਲ ਕੇ ਵਾਲਾਂ ਨੂੰ ਲਾ ਲਈ। ਮਹਿੰਦੀ ਦੇ ਬੂਟੇ ਘਰਾਂ 'ਚ ਲੱਗੇ ਹੁੰਦੇ ਸਨ, ਜ਼ਿਆਦਾਤਰ ਔਰਤਾਂ ਘਰਾਂ 'ਚ ਹੀ ਬੂਟੇ ਲਾ ਲੈਂਦੀਆਂ ਸਨ, ਜਾਂ ਮਿਲਦੇ ਵੀ ਸਨ ਤਾਂ ਪੱਤਿਆਂ ਵਾਲੀ ਮਹਿੰਦੀ ਮਿਲਦੀ ਸੀ ਬੜੀ ਖਾਲਿਸ। ਅੱਜ ਕੱਲ੍ਹ ਦੀ ਮਹਿੰਦੀ ਦੇ ਹਿਸਾਬ ਨਾਲ ਇਹ ਚੀਜ਼ਾਂ ਨਹੀਂ ਮਿਲਦੀਆਂ ਸਨ, ਕਿ ਅੱਜ ਕੱਲ੍ਹ ਤਾਂ ਬਿਲਕੁਲ ਹੀ ਐਸੇ ਕੈਮੀਕਲ ਵਾਲੀ ਚੀਜ਼ਾਂ ਆ ਗਈਆਂ ਨੇ ਕਿ ਹੱਥ 'ਤੇ ਵੀ ਲਾ ਲਓ ਤਾਂ ਖਾਰਿਸ਼ ਫਿਰ ਹੋਣ ਲੱਗ ਜਾਂਦੀ ਹੈ ਕਿ ਇੰਨੀ ਕੈਮੀਕਲ ਵਾਲੀ ਮਹਿੰਦੀ ਆ ਗਈ ਹੈ। ਤੇ ਹੁਣ ਉਹ ਸਾਦੀ ਮਹਿੰਦੀ 'ਚ ਰਹੀ ਨਹੀਂ ਨਾ ਕਿ ਸਾਦੀ ਮਹਿੰਦੀ ਘੋਲ ਕੇ ਤੇ ਤੁਸੀਂ ਹੱਥ 'ਤੇ ਟਿੱਕੇ ਲਾ ਲੈਂਦੇ ਹੁੰਦੇ ਸਨ। ਹੁਣ ਬਿਲਕੁਲ ਇੰਨਾ ਜ਼ਿਆਦਾ ਕੈਮੀਕਲ ਹਰ ਚੀਜ਼ 'ਚ ਆ ਗਿਆ ਵੇ ਕਿ ਤੁਹਾਨੂੰ ਡਰ ਲੱਗਦਾ ਵੇ। ਤੇ ਉਸ ਜ਼ਮਾਨੇ ਵਿੱਚ ਇਸ ਤਰ੍ਹਾਂ ਹੁੰਦਾ ਸੀ ਕਿ ਸੁੱਕੀ ਮਹਿੰਦੀ ਐਸਾ ਘੋਲਣੀ, ਹੱਥਾਂ 'ਤੇ ਲਾਣੀ, ਇੰਨੇ ਸੋਹਣੇ ਰੰਗ ਆਣੇ, ਤੇ ਫਿਰ ਉਹ ਜਿਹੜੀ ਕੁੜੀ ਦੇ ਜ਼ਿਆਦਾ ਰੰਗ ਆਣਾ ਨਾ, ਸੋਹਣਾ ਜਿਹਾ ਰੰਗ ਹੱਥਾਂ 'ਤੇ ਆ ਜਾਣਾ, ਤੇ ਸਾਰੀਆਂ ਔਰਤਾਂ ਨੇ ਕਹਿਣਾ ਵੀ ਇਹਦੀ ਸੱਸ ਨੇ ਇਹਨੂੰ ਬੜਾ ਪਿਆਰ ਕਰਨਾ ਵੀ ਇਹਦਾ ਰੰਗ ਚੰਗਾ ਆਇਆ ਮਹਿੰਦੀ ਦਾ। ਤੇ ਉਹ ਇੰਨੀ ਗੱਲ ਮਸ਼ਹੂਰ ਸੀ ਕਿ ਜੇ ਸਾਰੀਆਂ ਨੇ ਮਹਿੰਦੀ ਲਾਣੀ, ਫਿਰ ਆਪਣੇ ਆਪਣੇ ਹੱਥ ਦਿਖਾਣੇ, ਜਿਹਦਾ ਹੱਥ ਜ਼ਿਆਦਾ ਮਹਿੰਦੀ ਆਈ ਹੁੰਦੀ ਸੀ ਤੇ ਇਹੀ ਗੱਲ ਕਹੀ ਜਾਂਦੀ ਸੀ ਵੀ ਇਹਦੀ ਸੱਸ ਨੂੰ ਬੜਾ ਪਿਆਰ ਕਰੇਗੀ। ਸੱਸ ਭਾਵੇਂ ਅੰਦਰ ਅੰਦਰ ਜਾਂਦੇ ਹੀ ਅੱਗੇ ਕੋਈ ਉਹਨੂੰ ਕੋਟਾ ਛੋਟਾ ਚਾੜਦੀ ਹੋਵੇ, ਕਰਦੀ ਹੋਵੇ, ਪਰ ਐਵੇਂ ਕਿ ਉਹ ਗੱਲ ਇੱਕ ਮੁਹਾਵਰਾ ਬਣਿਆ ਹੋਇਆ ਸੀ। ਅੰਮਾ ਮੇਰੀ ਜਦੋਂ ਸ਼ਾਦੀ ਹੋਈ ਨਾ ਤੇ ਮੈਂ ਉੱਥੇ ਗਈ ਆਪਣੇ ਸਸੁਰਾਲ, ਤੇ ਅੰਮਾ ਜੀ ਨੇ ਨਾ ਘਰ ਵਿੱਚ ਹੀ ਬੂਟਾ ਲਾਇਆ ਸੀ ਮਹਿੰਦੀ ਦਾ, ਤੇ ਉਹ ਇੰਨਾ ਵੱਡਾ ਝਾੜ ਜਿਹਾ ਬਣਿਆ ਸੀ, ਪੱਤੇ, ਤੇ ਮੈਨੂੰ ਨਹੀਂ ਪਤਾ ਸੀ ਕਿ ਜ਼ਿੰਦਗੀ 'ਚ ਪਹਿਲੀ ਦਫਾ ਮਹਿੰਦੀ ਦਾ ਪੌਦਾ ਦੇਖਿਆ ਸੀ। ਤੇ ਮੈਂ ਅੰਮਾ ਜੀ ਨੂੰ ਪੁੱਛਿਆ, ਮੈਂ ਕਿਹਾ ਅੰਮਾ ਜੀ ਇਹ ਕੀ ਚੀਜ਼? ਅੰਮਾ ਜੀ ਕਹਿੰਦੇ ਮਹਿੰਦੀ। ਮੈਂ ਕਿਹਾ ਮਹਿੰਦੀ? ਮੈਂ ਇੰਨੀ ਹੈਰਾਨ ਹੋਈ, ਮੇਰੇ ਵਾਸਤੇ ਬੜੀ ਹੈਰਤ ਅੰਗੇਜ਼ ਚੀਜ਼ ਸੀ ਕਿ ਮਹਿੰਦੀ ਇਸ ਤਰ੍ਹਾਂ ਲੱਗੀ। ਤੇ ਅੰਮਾ ਕਹਿੰਦੇ ਇਸ ਤਰ੍ਹਾਂ ਹੀ ਹੁੰਦੇ ਨੇ, ਪੱਤੇ ਤੋੜ ਕੇ ਸੁਕਾਉਂਦੇ ਨੇ ਤੇ ਉਹ ਮਹਿੰਦੀ, ਸੁੱਕੇ ਪੱਤਿਆਂ ਨਾਲ ਮਹਿੰਦੀ ਸੁਕਾ ਲੈਂਦੇ ਨੇ ਤੇ ਮਹਿੰਦੀ ਬਣ ਜਾਂਦੀ, ਉਹ ਇਸ ਤਰ੍ਹਾਂ ਹੀ ਹੁੰਦਾ ਹੈ। ਮੈਂ ਕਿਹਾ ਅੱਛਾ। ਫਿਰ ਅੰਮਾ ਨੇ ਨਾ ਉਹ ਤਾਜ਼ੇ ਪੱਤੇ ਲਾਣੇ, ਅੰਮਾ ਨੇ ਤਾਜ਼ੇ ਪੱਤੇ ਤੋੜ ਕੇ ਫਿਰ ਉਹਨੂੰ ਕੁੰਡੀ 'ਚ ਪਾਉਣਾ, ਥੋੜ੍ਹਾ ਜਿਹਾ ਪਾਣੀ ਪਾ ਕੇ ਉਹਨੂੰ ਚੰਗਾ ਰਗੜਾ ਲਾਣਾ, ਉਹ ਫਿਰ ਸੋਹਣੀ ਜਿਹੀ ਲੇਪ ਜਿਹਾ ਇੱਕ ਬਣ ਜਾਂਦਾ ਸੀ ਚਟਨੀ ਸਟਾਈਲ ਦਾ ਨਾ। ਅੰਮਾ ਨੇ ਐਸਾ ਕਰਕੇ ਸਿਰ 'ਤੇ ਲਾ ਕੇ ਤੇ ਚਲੋ ਜੀ 1-2 ਘੰਟਾ ਬਹਿ ਜਾਣਾ ਬੂਟੇ ਥੱਲੇ। ਤੇ ਅੰਮਾ ਨੇ ਫਿਰ ਜਦੋਂ ਕਰਨਾ, ਸਿਰ ਧੋ ਕੇ ਆਉਣਾ, ਇੰਨੇ ਜ਼ਬਰਦਸਤ ਵਾਲ, ਲਾਲ ਰੰਗ, ਤੇ ਇੰਨਾ ਖੂਬਸੂਰਤ ਕਿ ਬੜੇ ਸੋਹਣੇ ਵਾਲ, ਬਹੁਤ ਹੀ ਪਿਆਰਾ ਲੱਗਦਾ ਹੁੰਦਾ ਸੀ ਕਿ ਉਹ ਤਾਜ਼ੀ ਮਹਿੰਦੀ ਦੇ ਪੱਤੇ ਰਗੜ ਕੇ ਨਾ ਤੇ ਫਿਰ ਉਹ ਔਰਤਾਂ ਲਾਉਂਦੀਆਂ ਹੁੰਦੀਆਂ ਸਨ।
ਕਿ ਵੀ ਮਹਿੰਦੀ ਲਾ ਲਈਏ ਸਿਰ ਨੂੰ, ਕਿਉਂਕਿ ਉਸ ਜ਼ਮਾਨੇ 'ਚ ਮਹਿੰਦੀ ਇਸ ਤਰ੍ਹਾਂ ਸੀ ਕਿ ਗਰਮੀ ਦਾ ਤੋੜ ਵੀ ਮੰਨਿਆ ਜਾਂਦਾ ਸੀ ਨਾ, ਕਿ ਗਰਮੀ ਹੈ ਬਹੁਤ ਜ਼ਿਆਦਾ, ਅਤੇ ਤੁਸੀਂ ਕੀ ਕਰੋ, ਪੈਰਾਂ ਦੀ ਤਲੀਆਂ 'ਤੇ ਸਰ ਮਹਿੰਦੀ ਲਾ ਲਓ ਅਤੇ ਸਿਰ ਨੂੰ ਮਹਿੰਦੀ ਲਾ ਲਓ, ਪਤਲੀ ਜਿਹੀ ਕਰਕੇ। ਅਕਸਰ ਲੋਕ ਥੋੜ੍ਹੇ ਦਿਨ ਬਾਅਦ ਵੀ ਲਾ ਲੈਂਦੇ ਸਨ ਕਿ ਠੰਡਕ ਹੁੰਦੀ ਜ਼ਰਾ ਗਰਮੀ ਦੇ ਸਤਾਏ ਲੋਕ ਇਸ ਤਰ੍ਹਾਂ ਦੀ ਟੋਟ ਕੇ ਕੱਚੀ ਲੱਸੀ ਪੀ ਲਓ, ਮਹਿੰਦੀ ਲਾ ਲਓ, ਖਰਬੂਜ਼ਾ ਖਾ ਲਓ, ਦਵਾਣਾ ਖਾ ਲਓ, ਇਸ ਤਰ੍ਹਾਂ ਦੀ ਚੀਜ਼ਾਂ ਦੇ ਨਾਲ ਫਿਰ ਚੱਲਦੇ ਸਨ। ਅਤੇ ਇਸ ਤਰ੍ਹਾਂ ਅੰਮਾਂ ਨੇ ਜਦੋਂ ਲਾਣਾ, ਇੰਨੇ ਸੋਹਣੇ ਅੰਮਾਂ ਦੇ ਵਾਲ, ਕਿ ਅੱਜ ਬਿਹਤਰੀਨ ਕਲਰ ਵੀ ਲੋਕ ਕਰਾਉਂਦੇ ਰਹੇ ਨਾ, ਪਰ ਜੋ ਅੰਮਾਂ ਦੇ ਵਾਲਾਂ ਦਾ ਕਲਰ ਸੀ, ਔਰ ਅੰਮਾਂ ਬੜੀ ਬਾਕਾਇਦਗੀ ਦੇ ਨਾਲ ਲਾਉਂਦੇ ਸੀ। ਉਹਨਾਂ ਦੇ ਕਦੀ ਚਿੱਟਾ ਵਾਲ ਉਹਨਾਂ ਨੇ ਹੋਣ ਹੀ ਨਹੀਂ ਦਿੱਤਾ ਸੀ ਕਿ ਚਿੱਟਾ ਵਾਲ ਨਿਕਲ ਆਵੇ, ਚਿੱਟੇ ਤੇ ਅੱਧੇ ਦੂਜੇ ਕਲਰ ਦੇ ਹੋ ਜਾਣ। ਅਤੇ ਫਿਰ ਅੰਮਾਂ ਨੇ ਬੜੇ ਰੈਗੂਲਰ ਆਪਣਾ, ਜਦੋਂ ਤੱਕ ਉਹ ਜ਼ਿੰਦਾ ਰਹੇ ਨਾ, ਉਹ ਬੜਾ ਰੈਗੂਲਰ ਲਾਉਂਦੇ ਸਨ ਕਿ ਉਹਨਾਂ ਨੇ ਭਾਵੇਂ ਸਰਦੀ ਹੈ ਭਾਵੇਂ ਗਰਮੀ ਹੈ, ਉਹਨਾਂ ਨੇ ਆਪਣੀ ਮਹਿੰਦੀ ਦਾ ਉਹੀ ਟਾਈਮ ਮਤਲਬ 10-15 ਦਿਨ ਦਾ ਰੱਖਿਆ, ਜਿਹੜਾ ਉਹਨਾਂ ਨੇ ਫਿਕਸ ਕੀਤਾ ਹੋਇਆ ਸੀ, ਉਹ ਲਾਉਂਦੇ ਰਹੇ। ਇੰਨੇ ਖੂਬਸੂਰਤ ਉਹਨਾਂ ਦੇ ਵਾਲ ਸਨ, ਬੜਾ ਹੀ ਸੋਹਣਾ ਕਲਰ ਮਹਿੰਦੀ ਦਾ ਹੁੰਦਾ ਸੀ। ਅਤੇ ਉਹ ਅਕਸਰ ਜਿਹੜਾ ਔਰਤਾਂ, ਨਾਨੀਆਂ, ਦਾਦੀਆਂ, ਮਾਵਾਂ, ਫਿਰ ਮਹਿੰਦੀ ਹੀ ਇਸਤੇਮਾਲ ਕਰਦੀਆਂ ਸਨ, ਜਾਂ ਫਿਰ ਕਿਸੇ ਨੇ ਚਿੱਟੇ ਰੱਖ ਦੇਣੇ, ਚਲੋ ਵੀ ਚਿੱਟੇ ਨੇ ਚਿੱਟੇ ਰਹਿਣ। ਲੇਕਿਨ ਜ਼ਿਆਦਾਤਰ ਔਰਤ ਮਹਿੰਦੀ ਦਾ ਇਸਤੇਮਾਲ ਹੁੰਦਾ ਸੀ ਕਿ ਵਾਲ ਸੋਹਣੇ, ਮਹਿੰਦੀ ਲੱਗੀ ਹੋਣੀ, ਵਾਲ ਸੋਹਣੀ ਜਿਹੀ ਗੁੱਤ ਹੋਣੀ, ਕੰਨਾਂ 'ਚ ਹੋਣੀਆਂ ਡੰਡੀਆਂ, ਅਤੇ ਉਹ ਬਹੁਤ ਅੱਛਾ ਲੱਗਦਾ ਸੀ। ਅੰਮਾਂ ਵੀ ਜਦੋਂ ਫਿਰ ਇਸ ਤਰ੍ਹਾਂ ਨਹਾ ਧੋ ਕੇ ਆਉਣਾ, ਫਿਰ ਅੰਮਾਂ ਨੇ ਗੁੱਤ ਕਰਨੀ, ਅੰਮਾਂ ਨੇ ਡੰਡੀਆਂ ਪਾਈਆਂ ਹੁੰਦੀਆਂ ਸਨ, ਅਤੇ ਉਹ ਫਿਰ ਬੜਾ ਚੰਗਾ ਲੱਗਦਾ ਹੁੰਦਾ ਸੀ ਕਿ ਉਹਨਾਂ ਨੂੰ, ਮੈਂ ਅੰਮਾਂ ਦੇ ਵਾਲ ਦੇਖਣੇ, ਮੈਨੂੰ ਇੰਨੇ ਚੰਗੇ ਲੱਗਣੇ, ਮੇਰਾ ਦਿਲ ਕਰਨਾ ਕਿ ਮੈਂ ਵੀ ਇਹੀ ਕਲਰ ਕਰ ਲਵਾਂ। ਅਤੇ ਉਹ ਫਿਰ ਸਾਰੇ ਕਾਲੇ ਹੁੰਦੇ ਸਨ ਉਸ ਵੇਲੇ ਵਾਲ, ਅਤੇ ਉਹ ਕਾਲਿਆਂ 'ਤੇ ਚੜ੍ਹਨੇ, ਹੱਥ 'ਤੇ ਥੋੜ੍ਹੀ ਜਿਹੀ ਅੰਮਾਂ ਨੇ ਜਿੱਦਣ ਕੋਲੀ, ਮੈਂ ਵੀ ਹੱਥ 'ਤੇ ਲਾ ਲੈਣੀ, ਅਤੇ ਤਾਜ਼ੀ ਮਹਿੰਦੀ ਰਗੜ ਕੇ ਲਾਣਾ, ਉਹਦਾ ਕਲਰ ਬੜਾ ਜ਼ਬਰਦਸਤ, ਅਤੇ ਉਹ ਮੈਂ ਆਪਣੀ ਅੱਖਾਂ ਨਾਲ ਦੇਖਿਆ ਹੋਇਆ ਅੰਮਾਂ ਜੀ ਉਹ ਇਸਤੇਮਾਲ ਕਰਦੇ ਸਨ। ਉਸ ਤੋਂ ਬਾਅਦ ਉਹ ਹੈਦਰਾਬਾਦ ਆ ਗਏ, ਫਿਰ ਉੱਥੋਂ ਮੂਵ ਹੋ ਗਏ ਸਨ, ਆਪਣੇ ਕੋਲ ਸਾਡੇ ਕੋਲ ਆ ਗਏ ਸਨ ਹੈਦਰਾਬਾਦ। ਪਰ ਐਵੇਂ ਕਿ ਫਿਰ ਉਦੋਂ ਵੀ ਸੁੱਕੀ ਮਹਿੰਦੀ ਲੈ ਕੇ ਆਉਂਦੇ ਸਨ, ਪਰ ਉਹ ਲਾਉਂਦੇ ਬਾਕਾਇਦਗੀ ਦੇ ਨਾਲ ਸਨ। ਜਿੰਨਾ ਚਿਰ ਉੱਥੇ ਉਸ ਘਰ ਵਿੱਚ ਰਹੇ, ਆਪਣੇ ਆਬਾਈ ਘਰ ਵਿੱਚ ਉਹਨਾਂ ਨੇ ਬੂਟਾ ਲਾਇਆ ਹੋਇਆ ਸੀ, ਉਸ ਤੋਂ ਬਾਅਦ ਫਿਰ ਉਹਨਾਂ ਨੇ ਜਦੋਂ ਇੱਥੇ ਸਾਡੇ ਕੋਲ ਆ ਗਏ ਹੈਦਰਾਬਾਦ, ਅਤੇ ਫਿਰ ਉਹਨਾਂ ਨੇ ਸੁੱਕੀ ਮਹਿੰਦੀ ਲਾਉਣੀ ਸ਼ੁਰੂ ਕਰਤੀ, ਪਰ ਬੜੀ ਬਾਕਾਇਦਗੀ ਨਾਲ ਲਾਉਂਦੇ ਸਨ। ਮੈਂ ਆਪਣੀ ਜ਼ਿੰਦਗੀ 'ਚ ਬਾਕਾਇਦਗੀ ਨਾਲ ਮਹਿੰਦੀ ਲਾਉਂਦੇ, ਬਾਕਾਇਦਗੀ ਦੇ ਨਾਲ ਅੱਖਾਂ 'ਚ ਸੁਰਮਾ ਪਾਉਂਦੇ, ਬਾਕਾਇਦਗੀ ਦੇ ਨਾਲ ਕੀ ਕਹਿੰਦੇ ਨੇ, ਸਿਰ 'ਚ ਤੇਲ ਪਾਉਂਦੇ, ਔਰ ਐਸਾ ਕਰਦੇ ਉਹਨਾਂ ਨੂੰ ਦੇਖਿਆ ਕਿ ਬੜਾ ਉਹ ਹੋਰ ਕੁਛ ਨਹੀਂ ਕਰਦੇ ਸਨ ਕਿ ਉਸ, ਲੇਕਿਨ ਉਹਨਾਂ ਨੇ ਆਪਣਾ ਮਹਿੰਦੀ ਟਾਈਮ ਲਾਉਣੀ ਹੈ ਰਾਤ ਨੂੰ। ਉਹਨਾਂ ਨੇ ਹਰ ਰਾਤ ਅੱਖਾਂ 'ਚ ਸੁਰਮਾ ਪਾ ਕੇ, 2 ਕਤਰੇ ਨੱਕ ਵਿੱਚ ਸਰੋਂ ਦਾ ਤੇਲ ਹੈ ਜੀ ਪਾਉਣਾ, ਇਹਦੇ 'ਚ ਡ੍ਰੌਪਰਸ ਉਹਨਾਂ ਨੇ ਪਾ ਕੇ ਰੱਖਿਆ ਹੁੰਦਾ ਸੀ, ਉਹ ਨੱਕ 'ਚ ਉਹਨਾਂ ਨੇ ਤੇਲ ਪਾਉਣਾ, ਅਤੇ ਚਲੋ ਜੀ ਉਹਨਾਂ ਨੇ ਫਿਰ ਸੁਰਮਾ ਪਾ ਕੇ ਅਤੇ ਫਿਰ ਲੇਟ ਜਾਣਾ। ਅਤੇ ਪੈਰਾਂ 'ਤੇ ਉਹਨਾਂ ਨੇ ਤਲੀਆਂ 'ਤੇ ਚਸਤੇ ਹੁੰਦੇ ਸਨ ਸਰੋਂ ਦਾ ਤੇਲ, ਕਿ ਇੱਦਾਂ ਨਜ਼ਰ ਠੀਕ ਰਹਿੰਦੀ ਹੈ। ਅਤੇ ਉਹ ਸਰੋਂ ਦਾ ਤੇਲ ਪੈਰਾਂ ਨੂੰ ਚਸਣਾ, ਅਤੇ ਵਾਕਈ ਵੀ ਉਹਨਾਂ ਦੀ ਜਦੋਂ ਤੱਕ ਉਹ ਜ਼ਿੰਦਾ ਰਹੇ, ਮੈਂ ਦੇਖਦੀ ਰਹੀ ਕਿ ਉਹਨਾਂ ਦੀ ਨਜ਼ਰ ਸਿਰਫ ਸਿਤਾਰਾ ਪੜ੍ਹਨ ਲੱਗੇ ਉਹ ਆਪਣੇ ਯੂਜ਼ ਕਰਦੇ ਸਨ ਗਲਾਸਿਸ, ਪਰ ਨਾ ਬਿਲਕੁਲ ਉਹਨਾਂ ਦੀ ਨਜ਼ਰ ਠੀਕ ਸੀ। ਅਤੇ ਵਾਕਈ ਵੀ ਬੜੀ ਇਹ ਚੀਜ਼ਾਂ ਪੁਰਾਣੇ ਲੋਕ ਜਿਹੜੇ, ਉਹਨਾਂ ਦੇ ਜਿਹੜੇ ਟੋਟਕੇ ਜਾਂ ਕਹਿ ਲਓ, ਜਿਹੜਾ ਉਹਦੀ ਰੂਟੀਨ ਕਹਿ ਲਓ, ਜਾਂ ਜਿਹੜਾ ਉਹਨਾਂ ਦੀ ਸਾਦਗੀ ਕਹਿ ਲਓ, ਉਹ ਜਿਹੜਾ ਦੌਰ ਸੀ ਵਾਕਈ ਬਹੁਤ ਅੱਛਾ ਸੀ ਕਿ ਉਹਨਾਂ ਦੀ ਉਹ ਚੀਜ਼ਾਂ ਬੜੀਆਂ ਕਾਮਯਾਬੀ ਦੇ ਨਾਲ ਉਹਨਾਂ ਨੇ ਜ਼ਿੰਦਗੀ 'ਚ ਆਪਣਾ ਟਾਈਮ ਗੁਜ਼ਾਰਿਆ। ਔਰ ਸਖਤ ਮੁਸ਼ੱਕਤ ਦੇ ਬਾਵਜੂਦ ਵੀ ਜਿਹੜਾ ਉਹ ਕਹਿੰਦਾ, ਅੰਮਾਂ ਕਹਿੰਦੇ ਹੁੰਦੇ ਸਨ ਕਿ ਮੈਂ ਪੱਠੇ ਲੈ ਕੇ ਆਉਂਦੀ ਹੁੰਦੀ ਸਾਂ, ਆਪਣੀ ਕੰਡ 'ਤੇ ਚੁੱਕ ਕੇ ਪੱਠੇ ਲੈ ਕੇ ਆਉਣੇ, ਮੱਝਾਂ ਨੂੰ ਪਾਉਣਾ, ਅਤੇ ਉੱਥੇ ਏਡਾ ਵੱਡਾ ਅੰਮਾਂ ਕਹਿੰਦੇ ਮੈਂ ਗਠੜਾ ਬਣਾ ਲੈਂਦੀ ਹੁੰਦੀ ਸਾਂ, ਕੱਟਦੀ ਜਾਂਦੀ ਸਾਂ, ਅਤੇ ਫਿਰ ਉਹ ਇੰਨਾ ਵੱਡਾ ਗਠੜਾ ਹੋ ਜਾਂਦਾ ਸੀ ਕਿ ਉਹ ਫਿਰ ਕਿਸੇ ਨੂੰ ਕਹਿਣਾ ਭਾਂਜ ਰੱਖ ਚੁਕਾ ਕੇ ਸਿਰ 'ਤੇ ਰਖਾ ਦੇ। ਉਹ ਫਿਰ ਅੰਮਾਂ ਕਹਿੰਦੇ ਇੰਨਾ ਵੱਡਾ ਗਠੜਾ ਸੀ ਲੈ ਕੇ ਆਉਂਦੇ ਸਾਂ ਕਿ ਮੱਝਾਂ ਨੂੰ ਪਾਉਣਾ। ਅਤੇ ਕਿੰਨੀਆਂ ਸਖਤ ਮੁਸ਼ੱਕਤਾਂ ਵਾਲੇ ਦੌਰ ਸਨ ਕਿ ਜਦੋਂ ਲੋਕ ਇਸ ਤਰ੍ਹਾਂ ਕੰਮ ਕਰਦੇ ਸਨ। ਉਹ ਜ਼ਮਾਨਾ ਨਾਯਾਬ ਜ਼ਮਾਨਿਆਂ ਦੇ, ਅਸੀਂ ਇਸ ਤੋਂ ਹੀ ਜ਼ਿਕਰ ਕਰਦੇ ਰਹਿੰਦੇ ਹਾਂ ਕਿ ਉਹ ਜ਼ਮਾਨੇ ਹੁਣ ਮੁੜ ਕੇ ਆਉਣੇ ਨਹੀਂ ਨੇ, ਪਰ ਅਸੀਂ ਉਹਨਾਂ ਦਾ ਜ਼ਿਕਰ ਤਾਂ ਕਰਦੇ ਰਹਾਂਗੇ ਨਾ, ਤਾਂ ਫਿਰ ਹੀ ਪਤਾ ਚੱਲੇਗਾ ਕਿ ਕਿਸ ਤਰ੍ਹਾਂ ਮਹਿੰਦੀਆਂ ਲੋਕ ਲਾਉਂਦੇ ਸਨ, ਕਿਸ ਤਰ੍ਹਾਂ ਲੋਕ ਖਾਣੇ ਬਣਾਉਂਦੇ ਸਨ, ਕਿਸ ਤਰ੍ਹਾਂ ਵਿਹੜਿਆਂ 'ਚ ਝਾੜੂ ਫੇਰਦੇ ਸਨ, ਕਿਸ ਤਰ੍ਹਾਂ ਮੱਛਰਦਾਨੀਆਂ ਲੱਗਦੀਆਂ ਹੁੰਦੀਆਂ ਸਨ ਗਰਮੀਆਂ 'ਚ ਕਿ ਮੱਛਰ ਨਾ ਕੱਟੇ, ਅਤੇ ਮੱਛਰਦਾਨੀ ਲਾ ਕੇ ਲੋਕ ਸੌਂਦੇ ਹੁੰਦੇ ਸਨ। ਕਿ ਉਹ ਜ਼ਰੀਆ ਕੋਈ ਨਹੀਂ ਸੀ, ਘਰਾਂ ਵਿੱਚ ਕੋਈ ਜਾਲੀਆਂ ਵਾਲੀਆਂ ਦਾ ਸਿਸਟਮ ਨਹੀਂ ਹੁੰਦਾ ਸੀ, ਵਿਹੜਿਆਂ 'ਚ ਮੰਜੀਆਂ ਹੁੰਦੀਆਂ ਸਨ, ਮੱਛਰ ਨੇ ਕੱਟ ਕੇ, ਜਿੱਥੇ ਮੱਛਰ ਕੱਟਦਾ ਸੀ ਨਾ, ਬਸ ਬਈ ਸਾੜ ਐਸਾ ਪਾ ਕੇ ਜਾਂਦਾ ਸੀ ਕਿ ਫਿਰ ਤੁਹਾਨੂੰ ਨੀਂਦ ਆਉਣ ਦਾ ਸਵਾਲ ਨਹੀਂ ਪੈਦਾ ਹੁੰਦਾ ਸੀ ਕਿ ਤੁਹਾਨੂੰ ਨੀਂਦ ਆ ਜਾਏਗੀ। ਇਸ ਤੋਂ ਫਿਰ ਲੋਕ ਮੱਛਰਦਾਨੀ ਲਾਉਂਦੇ ਸਨ ਕਿ ਮੱਛਰਦਾਨੀ ਲਾ ਲਓ, ਚਲੋ ਵੀ 2 ਘੜੀ ਜਿਹੜੇ ਸੌਣਾ ਵੀ ਸਕੂਨ ਨਾਲ ਸੌ ਜਾਵਾਂਗੇ। ਅਤੇ ਉਹ ਫਿਰ ਮੱਛਰਦਾਨੀਆਂ ਲਾ ਕੇ ਸਵੇਰੇ ਫਿਰ ਉਹਨਾਂ ਦੀ ਡੰਡੀਆਂ ਇਕੱਠੀਆਂ ਕਰਕੇ ਸਭ ਲੇਟ ਕੇ ਇੱਕ ਕੋਨੇ 'ਚ ਰੱਖ ਦੇਣੀਆਂ, ਅਤੇ ਸ਼ਾਮ ਥੋੜ੍ਹੀ ਦੇਰ ਪਹਿਲੇ ਉਹਨਾਂ ਨੂੰ ਇਸ ਤਰ੍ਹਾਂ ਹੀ ਰਹਿਣ ਦਿੱਤਾ ਜਾਂਦਾ ਸੀ ਕਿ ਰਾਤੀ ਜਿਹੜੀ ਤੇਲ ਪੈਂਦੀ ਸੀ ਨਾ, ਉਸ ਪੈਂਦੀ ਸੀ, ਅਤੇ ਉਹ ਜਿਹੜੀ ਉਹ ਪੈਂਦੀ ਸੀ ਥੋੜ੍ਹੀ ਗਿੱਲੀਆਂ ਹੋਈਆਂ ਹੁੰਦੀਆਂ ਸਨ, ਅਤੇ ਉਹਨੂੰ ਬਿਸਤਰਾ ਤੋਂ ਨਿਕਲ ਜਾਂਦੇ ਸਨ,
ਥੋੜ੍ਹੀ ਦੇਰ ਇਸ ਤਰ੍ਹਾਂ ਹੀ ਛੱਡ ਦਿੱਤਾ ਜਾਂਦਾ ਸੀ। ਉਹ ਧੁੱਪ ਨਿਕਲਦੀ ਸੀ, ਥੋੜ੍ਹੀ ਜਿਹੀ ਉਹਨੂੰ ਧੁੱਪ ਲੱਗ ਜਾਂਦੀ ਸੀ, ਫਿਰ ਉਹ ਸਾਰੀ ਜਦ ਤੱਕ ਨਾਸ਼ਤਾ ਕਰਨਾ ਤੇ ਫਿਰ ਉਹਨੂੰ ਲਪੇਟ ਕੇ ਰੱਖ ਦੇਣਾ। ਤੇ ਬਿਸਤਰੇ ਇਸ ਤਰ੍ਹਾਂ ਰੋਲ ਕਰਕੇ ਨਾ ਮੰਜੀਆਂ ਦੇ ਵਿਛੇ ਹੁੰਦੇ ਸਨ, ਇਸ ਤਰ੍ਹਾਂ ਇੱਕ ਪਾਸੋਂ ਤਲਾਈ ਨੂੰ ਚੁੱਕਣਾ, ਰੋਲ ਕਰਦੇ ਜਾਣਾ ਤੇ ਉਹ ਗੋਲ ਜਿਹਾ ਇੱਕ ਬੰਡਲ ਜਿਹਾ ਬਣ ਜਾਂਦਾ ਸੀ ਬਿਸਤਰੇ ਦਾ। ਬਸ ਉਹਨੂੰ ਫਿਰ ਸਿਰ 'ਤੇ ਚੁੱਕਣਾ ਤੇ ਅੰਦਰ ਜਾ ਕੇ ਰੱਖ ਕੇ ਆਉਣਾ। ਸਾਰੇ ਬਿਸਤਰੇ ਚੁੱਕਣੇ ਕਿ ਚਲੋ ਵੀ ਬਿਸਤਰੇ ਚੁੱਕ ਦੇਵੋ। ਫਿਰ ਰੜੀਆਂ ਮੰਜੀਆਂ 'ਤੇ ਬੈਠਦੇ ਸਨ ਸਾਰਾ ਦਿਨ। ਬਿਸਤਰੇ ਚੁੱਕ ਕੇ ਅੰਦਰ ਜਿੱਥੇ ਵੀ ਕੋਈ ਇੱਕ ਜਗ੍ਹਾ ਮਖਸੂਸ ਹੁੰਦੀ ਸੀ ਉੱਥੇ ਰੱਖ ਦਿੱਤੇ ਜਾਂਦੇ ਸਨ। ਮੈਂ ਸਾਰੇ ਘਰਾਂ ਦੀ ਸਟੋਰੀ ਦੱਸ ਰਹੀ ਹਾਂ ਕਿ ਆਪਣੇ ਘਰ ਦੀ ਨਹੀਂ, ਉਸ ਜ਼ਮਾਨੇ ਸਾਰੇ ਘਰ ਇਸ ਤਰ੍ਹਾਂ ਸਨ। ਇਸ ਤਰ੍ਹਾਂ ਫਿਰ ਬਿਸਤਰੇ ਚੁੱਕ ਕੇ ਰੱਖ ਦਿੱਤੇ ਜਾਣੇ ਔਰ ਫਿਰ ਉਹਨੂੰ ਰਾਤ ਨੂੰ ਸ਼ਾਮ ਨੂੰ ਫਿਰ ਜਦੋਂ ਵਿਹੜਿਆਂ 'ਚ ਲੇਟਣਾ ਵੇ, ਸੋਹਣਾ ਵੇ, ਤੇ ਬਿਸਤਰੇ ਚੁੱਕ ਲਿਆਓ ਵੀ ਵਿਛਾ ਦੇਵੋ। ਥੱਲੇ ਹੁੰਦੀ ਸੀ ਤਲਾਈ, ਉੱਤੇ ਹੁੰਦੀ ਸੀ ਚਾਦਰ, ਉੱਤੇ ਇੱਕ ਹੁੰਦਾ ਸੀ ਸਰਾਣਾ, ਉੱਪਰ ਖੇਸ ਜਾਂ ਚਾਦਰ ਜਿਹੜਾ ਕੋਈ ਕਿਸੇ ਨੇ ਲੈਣਾ ਹੁੰਦਾ ਸੀ। ਜ਼ਿਆਦਾਤਰ ਚਾਦਰਾਂ ਹੁੰਦੀਆਂ ਸਨ ਤੇ ਖੇਸ ਗਰਮੀਆਂ 'ਚ ਉਹ ਫਿਰ ਇਸ ਤਰ੍ਹਾਂ ਲਵੇਟ ਕੇ ਰੱਖ ਦੇਣਾ ਤੇ ਫਿਰ ਅੰਦਰ ਕਰ ਲੈਣਾ। ਦਿਨ ਨੂੰ ਫਿਰ ਮੰਜੀ ਕਦੀ ਇੱਧਰ ਘੜੀਸ ਲਵੋ, ਛਾਂ ਵੇ ਤੇ ਉਹ ਬੂਟੇ ਥੱਲੇ ਕਰ ਲਓ, ਛਾਂ ਚਲੀ ਗਈ ਹੈ ਤੇ ਇਸ ਪਾਸੇ ਕਰ ਲਓ। ਬਸ ਮੰਜੀਆਂ ਵਿਚਾਰੀਆਂ ਐਸਾ ਖਿੱਚੜ 'ਚ ਹੁੰਦੀਆਂ ਸਨ, ਕੋਈ ਇੱਧਰ ਨੂੰ ਖਿੱਚ ਲੈਂਦਾ ਸੀ, ਕੋਈ ਇੱਧਰ ਨੂੰ ਖਿੱਚ ਲੈਂਦਾ ਸੀ। ਤੇ ਮੰਜੀ ਜਿਹੜੀ ਸੀ ਫਿਰ ਉਹ ਬੜੀ ਬਈ ਲਾਜਵਾਬ ਚੀਜ਼, ਅੱਜ ਵੀ ਲਾਜਵਾਬ ਚੀਜ਼ ਹੈ। ਮੰਜੀ ਜੀ ਕੋਈ ਚੀਜ਼ ਜਿਹੜੀ ਹੈ ਨਾ, ਦੁਨੀਆ ਦਾ ਕੋਈ ਬੈੱਡ ਮੰਜੀ ਦਾ ਮੁਕਾਬਲਾ ਨਹੀਂ ਕਰ ਸਕਦਾ। ਮੰਜੀ ਅੱਜ ਵੀ ਜਿਹੜੀ ਹੈ ਨੰਬਰ 1 'ਤੇ ਵੀ। ਤੇ ਉਹ ਮੰਜੀ ਜਿਹੜੀ ਹੁੰਦੀ ਸੀ ਫਿਰ ਉਹ ਸਾਰਾ ਦਿਨ ਤੁਹਾਡਾ ਤੁਸੀਂ ਬੈਠ ਕੇ ਖਾਣਾ ਖਾਓ, ਬੱਚੇ ਬੈਠ ਕੇ ਔਰਤਾਂ ਸਿਲਾਈ ਕਰਦੀਆਂ ਸਨ, ਕੋਈ ਸਬਜ਼ੀ ਕੱਟ ਰਿਹਾ, ਕੋਈ ਆ ਗਿਆ ਬੈਠ ਗਿਆ ਗੱਪਸ਼ਪ ਕਰ ਰਹੇ ਆ, ਕੋਈ ਬੂਟਿਆਂ ਥੱਲੇ, ਗਰਮੀਆਂ 'ਚ ਬੂਟਿਆਂ ਥੱਲੇ ਹੁੰਦੀਆਂ ਸਨ, ਸਰਦੀਆਂ 'ਚ ਵਿਹੜਿਆਂ ਵਿੱਚ ਹੁੰਦੀਆਂ ਸਨ ਕਿ ਧੁੱਪ ਸੇਕੋ, ਉਹਦੇ ਨਾਲ ਨਾਲ ਕੰਮ ਕਰੋ, ਸਾਗ ਕੱਟੋ ਬੈਠ ਕੇ। ਉਹ ਫਿਰ ਮੰਜੀਆਂ ਜਿਹੜੀਆਂ ਨੇ ਬਈ ਹਰ ਤੁਹਾਡਾ ਡਰਾਇੰਗ ਰੂਮ, ਤੁਹਾਡਾ ਸਿਟਿੰਗ ਏਰੀਆ, ਤੁਹਾਡਾ ਕੀ ਕਹਿੰਦੇ ਨੇ ਸਿਲਾਈ ਦਾ ਜਗ੍ਹਾ, ਜੋ ਵੀ ਕਹਿ ਲਓ ਮੰਜੀ ਦੇ ਉੱਤੇ ਹੀ ਹੁੰਦਾ ਸੀ ਸਾਰਾ ਕੰਮ। ਸਾਡੇ ਫੁੱਫੋ ਅੱਲਾ ਜੰਨਤ ਨਸੀਬ ਕਰੇ, ਉਹਨਾਂ ਦਾ ਘਰ 2-3 ਘਰ ਛੱਡ ਕੇ ਸੀ ਸਾਡੇ ਘਰ ਤੋਂ, ਉੱਥੇ ਵੀ ਫਿਰ ਅਸੀਂ ਜਾਂਦੇ ਹੁੰਦੇ ਸੀ। ਉਹਨਾਂ ਦਾ ਘਰ ਬਹੁਤ ਵੱਡਾ ਬੂਟਾ, ਸਾਡੇ ਘਰ ਵੀ ਨਿੰਮ ਦਾ ਬੂਟਾ ਸੀ, ਫੁੱਫੋ ਦੇ ਘਰ ਬਹੁਤ ਬੜਾ ਬੂਟਾ ਸੀ। ਇੰਨਾ ਵੱਡਾ ਬੂਟਾ, ਉਹਦੀ ਛਾਂ ਇੰਨੀ ਸੀ ਕਿ ਕਾਫੀ ਸਾਰੀ ਮੰਜੀਆਂ ਡੱਟ ਜਾਂਦੀਆਂ ਸਨ। ਫਿਰ ਬਸ ਦੁਪਹਿਰ ਨੂੰ ਔਰਤਾਂ ਨੇ ਉੱਥੇ ਬੈਠ ਕੇ ਸਾਰੀਆਂ ਨੇ ਨਾਲੇ ਗੱਪਸ਼ਪ ਕਰਨੀ, ਨਾਲੇ ਆਪਣੀ ਆਪਣੀ ਸਿਲਾਈਆਂ ਕਰਨੀਆਂ। ਤੇ ਕੋਈ ਸਿਤਾਰਾ ਲਾ ਰਹੀ ਹੈ, ਕੋਈ ਕੁਛ ਲਾ ਰਹੀ ਹੈ, ਕੋਈ ਸਬਜ਼ੀ ਕੱਟ ਰਹੀ ਹੈ। ਉਹ ਟਾਈਮ ਐਸਾ ਹੁੰਦਾ ਸੀ ਪ੍ਰਾਈਮ ਟਾਈਮ। ਤੇ ਪ੍ਰਾਈਮ ਟਾਈਮ ਹੁੰਦਾ ਸੀ ਕਿ ਸਾਰੀਆਂ ਇਕੱਠੀਆਂ ਹੋ ਗਈਆਂ, ਗੱਲਾਂ ਛੱਲਾਂ ਕਰ ਲਈਆਂ, ਇੱਕ ਭੇਟ ਸ਼ੇਟ ਥੋੜ੍ਹੇ ਜਿਹੇ ਹਲਕੇ ਕਰ ਲਏ ਇੱਕ ਦੂਸਰੇ ਦੇ ਨਾਲ। ਤੇ ਫਿਰ ਚਲੋ ਵੀ ਹੁਣ ਚਲੋ ਹੁਣ ਘਰਾਂ 'ਚ ਚੱਲ ਕੇ ਹਾਂਡੀਆਂ ਪਕਾਓ। ਤੇ ਫਿਰ ਹਾਂਡੀ ਪਕਾਉਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਸੀ ਇਸ ਤਰ੍ਹਾਂ ਘਰਾਂ 'ਚ। ਲੇਕਿਨ ਇੱਕ ਦੂਸਰੇ ਨਾਲ ਬੈਠ ਕੇ ਗੱਪਸ਼ਪ ਕਰਕੇ, ਮੌਕਾ ਲੱਭ ਕੇ ਕਿਤੇ ਨਾ ਕਿਤੇ ਲੋਕ ਜੁੜਦੇ ਜ਼ਰੂਰ ਸਨ ਕਿਸੇ ਨਾ ਕਿਸੇ ਹਵਾਲੇ ਨਾਲ। ਫਲਾਣੇ ਦਾ ਪਤਾ ਕਰ ਆਈਏ, ਫਲਾਣਾ ਬਿਮਾਰ ਹੈ, ਫਲਾਣੇ ਦਾ ਐਵੇਂ। ਇਸ ਤਰ੍ਹਾਂ ਲੋਕਾਂ ਨੂੰ ਬੜੀ ਫਿਕਰ ਹੁੰਦੀ ਸੀ ਦੂਸਰੇ ਦੀ। ਤੇ ਅੱਜ ਕੱਲ੍ਹ ਕੈਸੇ ਦੌਰ ਆ ਗਏ ਨੇ, आज कल कोई फिक्रा नहीं है। कहते भाई हमें क्या, उनकी ज़िंदगी है उनको गुजारने दे, हमारी ज़िंदगी है हम अपने तौर पे गुजारेंगे। तो हर बंदे को बस अपनी ज़िंदगी की फिक्र है, दूसरे की कोई फिक्र नहीं है क्योंकि दूसरा जड़ा वे वो किस हाल ਵਿੱਚ है। तो चलो भी हुण साडी गपशप तो खासी हो गई है। असी नायाब ज़मानिया का जिक्र कर लिया, बड़ी अच्छी असी शायरी पढ़ ली। तो पढ़न में थोड़ा जहा मैं एक दो लफ्ज़ जोड़े तलफ़ुज़ सही नहीं हो सकिया, माज़रत चाहनी हाँ, लेकिन बहुत अच्छी ताड़ी शायरी आइंदा भी कभी आमद होवे तो भेज दियो भी, असी पढ़ लवांगे। तो कोशिश करियो कि पंजाबी शायरी जो मिले ना तो पंजाबी शायरी ज़रूर करियो। जो तुहाडी आमद हो जाए पंजाबी शायरी की तो फिर पंजाबी शायरी भी असी पढ़ांगे, क्योंकि पंजाबी शायरी का अपना ही मज़ा है। बड़ी मज़ेदार शायरी होंदी। शायरी तो सारी चंगी होंदी है, हर जुबान की अच्छी होंदी है, लेकिन जी माँ बोली च जी चीज़ होंदी है तो वो समझ जरा चंगी तरह आ जाती है, वो दिल के बड़े करीब होंदी है। तो चलो जी हुण फिर असीं चलने आ। जो जो देखे ब्लॉग नूं कमेंट करना ना भुल्लियो, बहुत मेहरबानी होएगी जो तुसीं मेरे नाल जुड़ोगे तो करोगे तो फिर मेरा थोड़ा जिहा तुहाडे नाल ताल्लुक अच्छा बन जांदा वे। असीं कमेंट के हवाले नाल गल कर लैंदे आ, गपशप कर लैंदे आ, ते नालों नाल फिर साडा जिहड़ा ना टाइम भी अच्छा गुजर जांदा वे। फिर मिलने आ इंशाअल्लाह एक नवीं गल दे नाल, नवीं याद दे नाल। ते ਉਹ एक अनायत हुसैन भट्टी ਦਾ गाना है ना, दुनिया मतलब दियो यार, दुनिया मतलब दियो यार, मतलब हुंदा ते प्यार भी कर दे जालिम दुनिया दा, दुनिया मतलब दियो यार, दुनिया मतलब दियो यार। ते दुनिया मतलब दियो यार, लेकिन हर कोई मतलब ही नहीं होंदा। बहुत सारे ऐसे भी ने जे तुहानूं प्यार करने वाले मिलते हैं, तुहानूं अच्छा खलूस के नाल जिहड़े लोग मिलते हैं,
ਐਸੇ ਵੀ ਲੋਕ ਹੈਗੇ ਨੇ ਔਰ ਉਹਨਾਂ ਵਿੱਚ ਸਾਰੇ ਪੁਰਖਲੂਸ ਲੋਕਾਂ ਵਿੱਚ ਮੇਰੀ YouTube ਫੈਮਿਲੀ ਜਿਹੜੀ ਹੈ ਨਾ ਉਹ ਸਾਰੀ ਫਹਿਰਿਸਤ ਤੇ ਫਿਰ ਮਿਲਨੇ ਆ ਇਨਸ਼ਾਅੱਲਾ ਕਿਉਂਕਿ ਤੁਸੀਂ ਬਗੈਰ ਗਰਜ਼ਾਂ ਦੇ ਨਾਲ ਆਉਂਦੇ ਹੋ ਕੋਈ ਗਰਜ਼ ਨਹੀਂ ਹੈ ਪਰ ਤੁਸੀਂ ਮੇਰੇ ਨਾਲ ਆ ਕੇ ਮੇਰੇ ਵਿਹੜੇ 'ਚ ਬੈਠਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਫਿਰ ਮਿਲਨੇ ਆ ਇੱਕ ਨਵੀਂ ਗੱਲ ਦੇ ਨਾਲ ਨਵੀਂ ਯਾਦ ਦੇ ਨਾਲ ਅੱਲਾ ਹਾਫਿਜ਼।